ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਘਰਾਂ ਦੇ ਵਿੱਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 14 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਬੁੱਧਵਾਰ ਦਾ ਅੱਜ ਜਿਹੜਾ ਦਿਨ ਹੈਗਾ ਜੀ, ਅਤੇ ਬਿਲਕੁਲ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਤੇ ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਮਦਦ ਕੀਤੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 408 272 2500 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ, 200 ਤੋਂ 1200 ਜਾਣਿਆਂ ਦੀ ਕਪੈਸਿਟੀ ਵਾਲੇ ਹਾਲ ਨੇ। ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਹੈ। ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਕਲੇ ਓਵਨ ਗ੍ਰਿਲ ਬਾਰ ਵਾਲਿਆਂ ਦਾ ਉੱਥੇ ਰੋਟੀ ਹੁੰਦੀ ਆ। ਇਹਨਾਂ ਦੇ ਹਾਲ ਬੁੱਕ ਕਰਨ ਦੇ ਲਈ ਕਾਲ ਕਰੋ ਕਮਲ ਹੁਣਾਂ ਨੂੰ 7074747003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਹਰਜੋਤ ਸਿੰਘ ਜੀ ਜਿਹੜੀ ਆ ਆਪਾਂ ਸ਼ੁਰੂਆਤ ਕਰਦੇ ਹਾਂ। ਪਹਿਲੀਆਂ ਜਿਹੜੀਆਂ ਖਬਰਾਂ ਦੇ ਵਿੱਚ ਕਿਹੜੀ ਚੀਜ਼ ਸਾਹਮਣੇ ਆ ਰਹੀ ਹੈ? ਜੀ ਬਿਲਕੁਲ, ਪੈਰਾਡਾਈਜ਼ ਫਾਇਰ ਜਿਹੜੀ ਆ ਬਿਊਟ ਕਾਉਂਟੀ ਦੀ, ਉਹਦੀ ਗੱਲ ਦੱਸਦੇ ਜਾਈਏ। ਹੁਣ ਤੱਕ ਜਿਹੜੀ ਆ 48 ਲੋਕਾਂ ਦੀ ਮੌਤ ਜਿਹੜੀ ਆ ਉਹ ਕਨਫਰਮ ਹੋ ਚੁੱਕੀ ਆ। 7600 ਸਿੰਗਲ ਫੈਮਿਲੀ ਹੋਮ ਜਿਹੜੇ ਆ ਉਹ ਅੱਗ ਦੀ ਲਪੇਟ ਵਿੱਚ ਜਾ ਚੁੱਕੇ ਆ। ਕੈਲੀਫੋਰਨੀਆ ਦੀ ਹਿਸਟਰੀ ਵਿੱਚ ਸਭ ਤੋਂ ਜਿਹੜਾ ਇਹ ਬੁਰੀ ਜਾਂ ਸਭ ਤੋਂ ਵੱਡੀ ਅੱਗ ਆਪਾਂ ਇਹਨੂੰ ਕਹਿ ਸਕਦੇ ਹੈਗੇ ਆ। ਹੁਣ ਬਹੁਤ ਸਾਰੇ ਜਿਹੜੇ ਲੋਕ ਆ ਉਹ ਬਲੇਮ ਕਰ ਰਹੇ ਆ, ਜਿਹੜੇ ਪਬਲਿਕ ਆਫੀਸ਼ੀਅਲਸ ਆ, ਵੀ ਉਹਨਾਂ ਨੇ ਜਿਹੜਾ ਟਾਈਮ ਸਿਰ ਰੈਜ਼ੀਡੈਂਸ ਨੂੰ ਜਿਹੜਾ ਨੋਟਿਸ ਨਹੀਂ ਦਿੱਤਾ ਵੀ ਉਹਨਾਂ ਨੂੰ ਉੱਥੋਂ ਮੂਵ ਕਰਨਾ ਪੈਣਾ ਹੈਗਾ ਆ। ਸੋ ਕਈ ਲੋਕ ਜਿਹੜੇ ਆ ਉਹ ਜਦੋਂ ਪਬਲਿਕ ਆਫੀਸ਼ੀਅਲ ਕਹਿੰਦੇ ਜਦੋਂ ਅਸੀਂ ਨੋਟਿਸ ਵੀ ਦੇ ਦਿੰਦੇ ਅਤੇ ਉਹ ਮੂਵ ਆਊਟ ਨਹੀਂ ਕਰਦੇ, ਕਿਉਂਕਿ ਕਈ ਲੋਕਾਂ ਦੀ ਇਹ ਇੰਟਰਵਿਊ ਆਈ ਆ ਵੀ ਅਸੀਂ ਸੋਚਿਆ ਵੀ ਸ਼ਾਇਦ ਪਹਿਲਾਂ ਵਾਂਗੇ ਜਿੱਦਾਂ ਛੋਟੀ ਮੋਟੀ ਅੱਗ ਲੱਗਦੀ ਆ ਅਤੇ ਇਹ ਬੁਝਾ ਲੈਣੀ ਆ ਫਾਇਰ ਡਿਪਾਰਟਮੈਂਟ ਵਾਲਿਆਂ ਨੇ, ਅਤੇ ਸਾਨੂੰ ਇਵੈਕੂਏਟ ਹੋਣ ਦੀ ਜ਼ਰੂਰਤ ਨਹੀਂ। ਸੋ ਬਹੁਤ ਸਾਰੇ ਜਿਹੜੇ ਬਜ਼ੁਰਗ ਆ 60-65 ਸਾਲ ਤੋਂ ਉੱਤੇ, ਕਈ ਵਾਰੀ ਉਹ ਬੱਚਿਆਂ ਤੋਂ ਬਿਨਾਂ ਰਹਿੰਦੇ ਆ, ਅਤੇ ਉਹ ਜਿਹੜੇ ਬੰਦੇ ਆ ਉਹ ਹਜੇ ਵੀ ਕਾਫੀ ਵੱਡੀ ਗਿਣਤੀ 'ਚ ਮਿਸਿੰਗ ਹੈਗੇ ਆ। ਇਸੇ ਤਰ੍ਹਾਂ ਇੱਕ ਲੇਡੀ ਟੈਫਟ ਨਾਮ ਦੀ ਆ, ਉਸਨੇ ਦੱਸਿਆ ਵੀ ਕ੍ਰਿਸਟੀਨਾ ਟੈਫਟ ਵੀ ਮੇਰੀ 67 ਸਾਲਾਂ ਦੀ ਮਾਂ ਜਿਹੜੀ ਆ ਉਹ ਵੀਰਵਾਰ ਤੋਂ ਮਿਸਿੰਗ ਹੈਗੀ ਆ। ਮੈਂ ਸਾਰਿਆਂ ਨੂੰ ਟਰਾਈ ਕਰਕੇ ਪੁੱਛਿਆ ਵੀ ਕੋਈ ਵੀ ਉਹਦਾ ਜਿਹੜਾ ਪਤਾ ਨਹੀਂ ਲੱਗ ਸਕਿਆ। ਹੁਣ ਤੁਸੀਂ ਦੇਖੋ, ਜੇ 67-70 ਸਾਲ ਦੇ ਬਜ਼ੁਰਗ ਇਕੱਲੇ ਰਹਿੰਦੇ ਆ ਅਤੇ ਅੱਗ ਦੇ ਵਿੱਚ ਉਹ ਕਿਸ ਤਰ੍ਹਾਂ ਉੱਥੋਂ ਭੱਜੇ ਹੋਣਗੇ। ਸੋ ਇਸ ਕਰਕੇ ਜਿਹੜੀ ਆ ਮੌਤਾਂ ਦੀ ਗਿਣਤੀ ਬਹੁਤ ਹੋਈ ਹੈਗੀ ਆ, ਪਰ ਹਜੇ ਵੀ ਜਿਹੜੀ ਉੱਥੇ ਦੀ ਸਿਚੁਏਸ਼ਨ ਆ ਬਹੁਤ ਜ਼ਿਆਦਾ ਜਿਹੜੀ ਬੈਡ ਬਣੀ ਹੋਈ ਆ। ਜੀ ਬਿਲਕੁਲ, ਕਾਫੀ ਜਿਹੜਾ ਕਹਿ ਲਓ ਵੀ ਭਿਆਨਕ ਅੱਗ ਅਤੇ ਸਭ ਤੋਂ ਜਿਹੜਾ ਖੌਫਨਾਕ ਜਿਹੜੀ ਇਹ ਰਹੀ ਆ। ਜਿੱਦਾਂ ਤੁਸੀਂ ਦੱਸਿਆ, ਆਲਮੋਸਟ 48 ਲੋਕ ਅਧਿਕਾਰਤ ਤੌਰ 'ਤੇ ਉਹਨਾਂ ਦੀ ਪੁਸ਼ਟੀ ਹੋਈ ਆ ਮਾਰੇ ਜਾਣ ਦੀ। ਅਜੇ ਕਈ 100 ਲੋਕ ਜਿਹੜੇ ਹੋਰ ਲਾਪਤਾ ਦੱਸੇ ਜਾਂਦੇ ਨੇ। ਇਸ ਮੌਕੇ ਕਹਿੰਦੇ ਨੈਸ਼ਨਲ ਜਿਹੜੇ ਗਾਰਡ ਟਰੂਪਸ ਆ ਉਹਨਾਂ ਨੂੰ ਪੈਰਾਡਾਈਸ ਇਸ ਕੈਂਪ ਫਾਇਰ ਦੇ ਵੱਲ ਜਿਹੜਾ ਆ ਉਹ ਘੱਲਿਆ ਜਾ ਰਿਹਾ ਆ, ਵੀ ਉੱਥੇ ਜਾ ਕੇ ਲੋਕਾਂ ਨੂੰ ਜਿਹੜੇ ਲੱਭਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨ। ਵੈਸੇ ਜੇ ਹਰਜੋਤ ਸਿੰਘ ਜੀ ਤੁਸੀਂ ਰਿਪੋਰਟਾਂ ਪੜ੍ਹੋ ਤਾਂ ਉਹ ਹੁਣ ਇਹ ਨਹੀਂ ਕਹਿੰਦੇ ਵੀ ਲੋਕਾਂ ਨੂੰ ਲੱਭਣਾ, ਉਹ ਕਹਿੰਦੇ ਵੀ ਉਹਨਾਂ ਦੀਆਂ ਹੁਣ ਇੱਕ ਹਿਸਾਬ ਨਾਲ ਰਿਮੇਨਸ ਹੀ ਜਿਹੜੇ ਲੱਭਣ ਦੀ ਗੱਲ ਆ। ਸੋ ਇਹ ਆંકੜਾ ਬਹੁਤ ਹੀ ਜ਼ਿਆਦਾ ਵਧੂਗਾ। ਇਹ ਇਸ ਪਾਸੇ ਵੱਲ ਨੂੰ ਜਿਹੜਾ ਆ ਕਿਆਸ ਰਹੀਆਂ ਜਿਹੜੀਆਂ ਉਹ ਲੱਗ ਰਹੀਆਂ ਨੇ। ਬਹੁਤ ਹੀ ਜਿਹੜੀ ਇੱਕ ਮੰਦਭਾਗੀ ਪੂਰੇ ਜਿਹੜੇ ਅਮਰੀਕਾ ਦੇ ਲਈ, ਕੈਲੀਫੋਰਨੀਆ ਦੇ ਲਈ ਇਹ ਜਿਹੜੀ ਘਟਨਾ ਵਾਪਰੀ ਆ। ਵਿਚਾਰੇ ਲੋਕ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਕਿਸੇ ਨਾ ਕਿਸੇ ਨੂੰ ਤਾਂ ਹੁਣ ਇੱਥੇ ਸਕੇਪ ਕੋਟ ਬਣਾਉਣਾ ਵੀ ਆ, ਬਲੀ ਦਾ ਬੱਕਰਾ ਜਿਹੜਾ ਉਹ ਬਣਨਾ ਹੀ ਬਣਨਾ ਆ ਕੋਈ ਨਾ ਕੋਈ,
ਵੀ ਕੀ ਹੋਇਆ ਆ। ਇਹ ਪਹਿਲੇ ਦੂਏ ਦਿਨ ਹੀ ਜਿਹੜੇ ਰੌਲਾ ਪਿਆ ਸੀਗਾ ਵੀ ਜਿਹੜੇ ਪ੍ਰਸ਼ਾਸਨ ਆ ਉਸਨੇ ਸਹੀ ਤਰੀਕੇ ਦੇ ਨਾਲ ਇਸ ਨੂੰ ਸਾਂਭਿਆ ਨੂੰ, ਵੈਕੂਏਸ਼ਨ ਆਰਡਰਸ ਜਿਹੜੇ ਆ ਉਹ ਜਾਰੀ ਜਿਹੜੇ ਉਹ ਨਹੀਂ ਕੀਤੇ। ਆਈ ਥਿੰਕ ਸ਼ਾਇਦ ਉਸਨੂੰ ਕਈਆਂ ਨੇ ਉਹਨਾਂ ਨੂੰ ਲਾਈਟਲੀ ਲਿਆ, ਪਰ ਜਿਸ ਰਫਤਾਰ ਦੇ ਨਾਲ ਇਹ ਅੱਗ ਜਿਹੜੀ ਵਧੀ ਆ, ਜਿੱਦਾਂ ਇੱਕ ਕਹਾਵਤ ਵੀ ਆ ਵੀ ਜੰਗਲ ਦੀ ਅੱਗ ਵਾਂਗੂ ਜਿਹੜੀ ਗੱਲ ਨੇ ਫੈਲਣਾ, ਸੋ ਵਾਕਈ ਇਹ ਜਿਹੜੀ ਇਹ ਜੰਗਲ ਦੀ ਅੱਗ ਜਿਹੜੀ ਉਹ ਫੈਲੀ ਆ ਅਤੇ ਉਸੇ ਤਰੀਕੇ ਨਾਲ ਬਹੁਤ ਤੇਜ਼ ਰਫਤਾਰੀ ਦੇ ਨਾਲ ਪਹੁੰਚੀ ਆ ਅਤੇ ਟਾਊਨ ਨੂੰ ਇੱਕ ਹਿਸਾਬ ਦੇ ਨਾਲ ਪੂਰੇ ਦਾ ਪੂਰਾ ਜਿਹੜਾ ਉਹ ਤਬਾਹ ਕਰਕੇ ਚਲੇ ਗਈ। ਇਕੱਲਾ ਹਰਜੋਤ ਸਿੰਘ ਜੀ ਮਾਲੀ ਨੁਕਸਾਨ ਹੋਵੇ ਤਾਂ ਬੰਦਾ ਫਿਰ ਰੀਬਿਲਡ ਕਰ ਲੈਂਦਾ। ਜਿਸ ਤਰੀਕੇ ਦੇ ਨਾਲ ਇੱਥੇ ਜਾਨੀ ਨੁਕਸਾਨ ਹੋਇਆ ਆ, ਇਹ ਬਹੁਤ ਅਸਹਿ ਅਤੇ ਕਹਿਣ ਵਾਲੀ ਜਿਹੜੀ ਇਹ ਗੱਲ ਹੈਗੀ ਆ। ਅਤੇ ਹਜ਼ਾਰਾਂ ਹੀ ਜਿਹੜੇ ਫਾਇਰ ਫਾਈਟਰ ਆ ਇਸ ਟਾਈਮ ਹਰਜੋਤ ਸਿੰਘ ਜੀ ਲੱਗੇ ਹੋਏ ਨੇ ਇਸ ਅੱਗ ਦੇ ਉੱਤੇ ਜਿਹੜੀ ਆ ਉਹ ਕਾਬੂ ਪਾਉਣ ਦੇ ਲਈ। 35% ਜਿਹੜੇ ਅਜੇ ਤੱਕ ਜਿਹੜੀ ਕੈਂਪ ਫਾਇਰ ਆ ਉਸ ਦੇ ਉੱਤੇ ਕਾਬੂ ਪਾਇਆ ਜਾ ਚੁੱਕਾ ਹੋਇਆ ਆ। 1,30,000 ਏਕੜ ਦੇ ਵਿੱਚ ਇਹ ਅੱਗ ਇਸ ਟਾਈਮ ਫੈਲੀ ਹੋਈ ਆ ਅਤੇ ਕਹਿੰਦੇ ਇਸ ਮਹੀਨੇ ਦੇ ਐਂਡ ਤੱਕ ਇਹ ਸੋਚ ਰਹੇ ਨੇ ਵੀ ਸ਼ਾਇਦ ਇਸ ਅੱਗ ਦੇ ਉੱਤੇ ਜਿਹੜਾ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਵੇ, ਕਿਉਂਕਿ ਕਾਫੀ ਜ਼ਿਆਦਾ ਜਿਹੜੀ ਇਸ ਟਾਈਮ ਅੱਗ ਆ ਉਹ ਫੈਲੀ ਹੋਈ ਆ। ਇਹ ਅਨੁਮਾਨ ਆ, ਇਹ ਜਿਹੜੀ ਤਰੀਕ ਆ ਉਹ ਅੱਗੇ ਨੂੰ ਵੀ ਜਿਹੜੀ ਆ ਉਹ ਜਾ ਸਕਦੀ ਹੈ। ਜੀ ਬਿਲਕੁਲ। ਸੋ ਕਹਿੰਦੇ ਜਦੋਂ ਔਰੋਵਿਲ ਡੈਮ ਦਾ ਯੂਬਾ ਸਿਟੀ ਏਰੀਏ ਦੇ ਵਿੱਚ ਰੌਲਾ ਪਿਆ ਸੀ ਵੀ ਉਹ ਡੈਮ ਟੁੱਟ ਸਕਦਾ, ਉਸ ਟਾਈਮ ਦੇ ਉੱਤੇ 2 ਲੱਖ ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਇਵੈਕੂਏਟ ਕੀਤਾ ਸੀ। ਇਸ ਅੱਗ ਦੇ ਦੌਰਾਨ 2.5 ਲੱਖ ਲੋਕਾਂ ਨੂੰ ਇਵੈਕੂਏਟ ਕੀਤਾ ਆ। ਅਤੇ ਹੁਣ ਲੋਕ ਵੀ ਬਹੁਤ ਬਲੇਮ ਕਰ ਰਹੇ ਆ। ਇੱਕ ਸਵਾਨਾ ਰੋਇਜ਼ਰ ਨਾਮ ਦੀ ਲੇਡੀ, ਉਸਨੇ ਸੈਕਰਾਮੈਂਟੋ ਬੀ ਨੂੰ ਦੱਸਿਆ ਵੀ ਮੈਨੂੰ 911 ਤੋਂ ਅਲਰਟ 8:30 ਵਜੇ ਆਇਆ, ਜਦੋਂ ਕਿ ਅੱਗ ਜਿਹੜੀ ਆ ਉਹ 6:30 ਵਜੇ ਦੇ ਕਰੀਬ ਲੱਗ ਚੁੱਕੀ ਸੀ। ਕਹਿੰਦੀ ਜਦੋਂ ਮੈਨੂੰ ਅਲਰਟ ਆਇਆ ਮੈਂ ਬਾਹਰ ਦੇਖਿਆ ਅਤੇ 50 ਯਾਰਡ ਦੇ ਉੱਤੇ ਹੀ ਜਿਹੜੀ ਆ ਅੱਗ ਸੀਗੀ ਉਹਦੇ ਘਰ ਤੋਂ, ਅਤੇ ਇੰਨੀ ਕਹਿੰਦੀ ਤੇਜ਼ੀ ਨਾਲ ਅੱਗ ਉਹ ਜਾ ਰਹੀ ਸੀ, ਮਿੰਟਾਂ ਦੇ ਵਿੱਚ 10 ਯਾਰਡ ਉਹ ਵੱਧ ਰਹੀ ਸੀ। ਸੋ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਬੰਦਾ ਕਿੱਥੇ ਭੱਜੇ। ਕਈ ਵਾਰੀ ਕੀ ਹੁੰਦਾ ਆ ਵੀ ਬੰਦੇ ਨੂੰ ਕਾਰ ਦੀਆਂ ਚਾਬੀਆਂ ਨਹੀਂ ਲੱਭਦੀਆਂ ਹੈਗੀਆਂ। ਸੋ ਐਮਰਜੈਂਸੀ ਦੇ ਲਈ ਆਪਾਂ ਹਮੇਸ਼ਾ, ਜਿੰਨੇ ਸਾਡੇ ਸਰੋਤੇ ਆ, ਆਪਾਂ ਬੇ ਏਰੀਏ 'ਚ ਰਹਿੰਦੇ ਹਾਂ, ਇਹ ਅਰਥਕੁਏਕ ਪ੍ਰੋਨ ਏਰੀਆ ਹੈਗਾ, ਫਲੱਡ ਵਾਲੇ ਬਹੁਤ ਏਰੀਏ ਆ, ਫਾਇਰ ਵਾਲੇ ਆ, ਨੈਚੁਰਲ ਡਿਜ਼ਾਸਟਰ। ਸੋ ਸਾਨੂੰ ਪੂਰੀ ਤਰ੍ਹਾਂ ਜਿਹੜਾ ਇਹ ਪ੍ਰੀਪੇਅਰ ਰਹਿਣਾ ਚਾਹੀਦਾ ਹੈਗਾ ਆ। ਅਤੇ ਜਦੋਂ ਫਿਰ ਇੱਦਾਂ ਦੀ ਨੱਠ ਭੱਜ ਹੁੰਦੀ ਆ ਅਤੇ ਪਲੱਸ ਜਦੋਂ ਤੁਹਾਨੂੰ ਅਲਰਟ ਆਉਂਦਾ ਉਦੋਂ ਮੂਵ ਕਰਨਾ ਚਾਹੀਦਾ। ਆਪਾਂ ਪਿਛਲੇ ਟਾਈਮ ਦੇਖਿਆ ਸੀ ਔਰੋਵਿਲ ਡੈਮ ਦੇ ਟਾਈਮ 'ਤੇ ਵੀ ਲੋਕ ਬਹੁਤ ਮੂਵ ਨਹੀਂ ਹੋ ਰਹੇ ਸੀ। ਫਿਰ ਬਾਅਦ ਦੇ ਵਿੱਚ ਫਿਰ ਆਪਾਂ ਗਵਰਨਮੈਂਟ ਆਫੀਸ਼ੀਅਲ ਨੂੰ ਵੀ ਫਿਰ ਬਲੇਮ ਕਰਦੇ ਹੈਗੇ ਵੀ ਉਹਨਾਂ ਨੇ ਸਾਨੂੰ ਸਹੀ ਤਰੀਕੇ ਨਾਲ ਜਿਹੜੀ ਆ ਇਨਫੋਰਮੇਸ਼ਨ ਨਹੀਂ ਦਿੱਤੀ। ਜੀ ਬਿਲਕੁਲ, ਇਹ ਸਾਰਿਆਂ ਦਾ ਮਿਲ ਜੁਲ ਕੇ ਹੀ ਜਿਹੜਾ ਹਰਜੋਤ ਸਿੰਘ ਜੀ ਇਸ ਇਹ ਮੌਕਿਆਂ ਦੇ ਉੱਤੇ, ਤਰਾਸਦੀਆਂ ਦੇ ਉੱਤੇ ਕੰਮ ਜਿਹੜਾ ਆ ਉਹ ਚੱਲ ਸਕਦਾ ਹੈ। ਅਤੇ ਜਿਹੜੀ ਵੂਲਸੀ ਫਾਇਰ ਜਿਹੜੀ ਸਦਰਨ ਕੈਲੀਫੋਰਨੀਆ ਦੇ ਵਿੱਚ ਲੱਗੀ ਹੋਈ ਆ, ਉਸ 'ਤੇ ਵੀ ਹਰਜੋਤ ਸਿੰਘ ਜੀ ਉਸ 'ਤੇ ਕਰਕੇ ਵੀ ਕਹਿੰਦੇ 2 ਜਣੇ ਆ ਉੱਥੇ ਮਾਰੇ ਗਏ ਨੇ। ਸੋ ਕੈਲੀਫੋਰਨੀਆ ਦੀਆਂ ਇਸ ਮਹੀਨੇ ਦੇ ਵਿੱਚ ਜਿਹੜੀਆਂ ਲੱਗੀਆਂ ਅੱਗਾਂ ਦੇ ਕਰਕੇ ਆਲਰੇਡੀ 50 ਜਣੇ ਆ ਜਾਨ ਤੋਂ ਹੱਥ ਧੋ ਬੈਠੇ ਨੇ। ਅਤੇ ਉਹ ਵੀ ਅੱਗ ਜਿਹੜੀ ਆ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਆ 1000 ਓਕਸ ਇਲਾਕੇ ਵੱਲ ਨੂੰ ਜਿਹੜੀ ਆ ਉੱਧਰ ਵੱਧ ਰਹੀ ਹੈ ਅਤੇ ਉਸ ਦੇ ਉੱਤੇ ਵੀ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਿਹੜੀਆਂ ਚੱਲ ਰਹੀਆਂ ਨੇ। ਸੋ ਦੇਖਦੇ ਹਾਂ ਕੀ ਬਣਦਾ ਆ। ਇਹੀ ਆਪਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਜਲਦੀ ਤੋਂ ਜਲਦੀ ਇਸ ਦੇ ਉੱਤੇ ਕਾਬੂ ਪਾਇਆ ਜਾ ਸਕੇ ਅਤੇ ਥੋੜ੍ਹਾ ਮੀਂਹ ਵੀ ਜਿਹੜਾ ਪਵੇ, ਸ਼ਾਇਦ ਉਸ ਦੇ ਕਰਕੇ ਜਿਹੜੀ ਆ ਫਾਇਰ ਫਾਈਟਰਸ ਨੂੰ ਵੀ ਥੋੜ੍ਹੀ ਜਿਹੜੀ ਇਸ ਟਾਈਮ ਇੰਨੀ ਪਰੇਸ਼ਾਨੀ ਮੁਸ਼ਕਿਲ ਆ ਰਹੀ ਆ ਉਸ ਦੇ ਵਿੱਚ ਥੋੜ੍ਹੀ ਆਸਾਨੀ ਜਿਹੜੀ ਆ ਉਹ ਹੋਵੇ। ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਅਤੇ ਬਾਕੀ ਜਿੱਦਾਂ ਹਰਜੋਤ ਸਿੰਘ ਜੀ ਬਾਰ-ਬਾਰ ਕਹਿ ਰਹੇ ਵੀ ਜਦੋਂ ਵੀ ਤੁਹਾਨੂੰ ਇਵੈਕੂਏਸ਼ਨ ਦਾ ਖਬਰ ਆਉਂਦੀ ਆ ਵੀ ਭਾਈ ਇਵੈਕੂਏਟ ਕਰੋ, ਉਦੋਂ ਸੋਚੋ ਨਾ ਜੇ ਉਹਨਾਂ ਨੇ ਇਵੈਕੂਏਸ਼ਨ ਦਾ ਆਰਡਰ ਘੱਲੇ ਆ ਤਾਂ ਕੋਈ ਸੋਚ ਸਮਝ ਕੇ ਹੀ ਜਿਹੜੇ ਘੱਲੇ ਆ ਵੀ ਇਵੈਕੂਏਟ ਕਰਕੇ ਅਤੇ ਬਾਅਦ 'ਚ ਜੇ ਵਾਪਸ ਵੀ ਆਉਣਾ ਪੈ ਜਾਵੇ ਦੈਟ ਇਜ਼ ਓਕੇ, ਕੋਈ ਗੱਲ ਨਹੀਂ। ਇੱਕ ਅੱਧੇ ਦਿਨ ਦੀ ਜਿਹੜੀ ਮੁਸ਼ਕਿਲ ਓਕੇ ਆ ਵੀ ਰਾਦਰ ਦੈਨ ਆਪਣਾ ਸਾਰਾ ਕੁਛ ਜਿਹੜਾ ਆ ਉਹ ਗਵਾ ਦੇਣਾ, ਆਪਣੇ ਆਪ ਨੂੰ ਵੀ ਜਿਹੜਾ ਉਸ ਦੇ ਵਿੱਚ ਜਿਹੜਾ ਗਵਾ ਦੇਣਾ, ਜਾਂ ਕੋਈ ਨਜ਼ਦੀਕੀ ਪਰਿਵਾਰਕ ਮੈਂਬਰ ਦੀ ਉਹਦੇ ਵਿੱਚ ਲਾਸ ਹੋ ਜਾਵੇ, ਉਹ ਫਿਰ ਜਿਹੜਾ ਸਾਰੀ ਉਮਰ ਦਾ ਜਿਹੜਾ ਪਛਤਾਵਾ ਹੀ ਜਿਹੜਾ ਫਿਰ ਰਹਿ ਜਾਂਦਾ ਆ। ਸੋ ਪਲੀਜ਼ ਇਸ ਚੀਜ਼ ਨੂੰ ਜਿਹੜਾ ਧਿਆਨ ਰੱਖਿਆ ਕਰੋ। ਅਤੇ ਬਾਕੀ ਜ਼ਰੂਰ ਇਹਨਾਂ ਨੂੰ ਹਰਜੋਤ ਸਿੰਘ ਜੀ ਸਿਸਟਮਸ ਆਪਣੇ ਤੇਜ਼ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ। ਜਿੱਦਾਂ 6:30 ਵਜੇ ਅੱਗ ਲੱਗੀ, 8:30 ਵਜੇ ਇਵੈਕੂਏਸ਼ਨਸ ਦੀਆਂ ਉਹਨਾਂ ਨੂੰ ਆਈਆਂ ਮੈਸੇਜ ਆਏ ਜਾਂ ਕਿੱਦਾਂ ਆਏ। ਅੱਜ ਕੱਲ੍ਹ ਦਾ ਜ਼ਮਾਨਾ ਹੁਣ ਤੇਜ਼ ਆ, ਹਰ ਇੱਕ ਮੋਬਾਈਲ ਆ, ਫੋਨ ਆ, ਸ਼ੈਰਿਫ ਔਨ ਡਿਊਟੀਜ਼ ਹੁੰਦੇ ਆ। ਜਿੱਦਾਂ ਆਪਾਂ ਦੇਖਿਆ ਸੀ ਵੀ ਮੈਂਡੋਸਿਨੋ ਕਾਊਂਟੀ ਦੇ ਵਿੱਚ ਜਦੋਂ ਕਹਿੰਦੇ ਅੱਗਾਂ ਲੱਗੀਆਂ ਸੀਗੀਆਂ, ਉਦੋਂ ਐਟਲੀਸਟ ਇਸ ਚੀਜ਼ ਦਾ ਜਿਹੜਾ ਹਰਜੋਤ ਸਿੰਘ ਜੀ ਬਚਾ ਰਿਹਾ ਸੀ ਵੀ ਇੰਨੇ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਸੀ ਹੋਇਆ। ਜਾ ਕੇ ਗਲੀਆਂ 'ਚ ਆਪਣੇ ਉੱਥੇ ਉਹਨਾਂ ਨੇ ਰੌਲਾ ਪਾ ਕੇ ਲੋਕਾਂ ਨੂੰ ਉਠਾ ਕੇ ਜਿਹੜਾ ਆ ਉੱਥੋਂ ਘੱਲਿਆ ਸੀਗਾ। ਸੋ
ਇਹ ਬਹੁਤ ਸਿਚੁਏਸ਼ਨ ਜਿਹੜੀ ਆ ਉਸ ਨੂੰ ਜਿਹੜਾ ਤੇਜ਼ੀ ਲਿਆਉਣ ਦੀ ਜ਼ਰੂਰਤ ਆ। ਅੱਜ ਕੱਲ੍ਹ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਜਿਹੜੇ ਵੈਕੂਏਸ਼ਨਸ ਆ ਜਾਂ ਐਮਰਜੈਂਸੀ ਅਲਰਟਸ ਆ ਉਹਨਾਂ ਨੂੰ ਜਿਹੜਾ ਕੱਸਣ ਦੀ ਜ਼ਰੂਰਤ ਆ। ਵੀ ਅਮਰੀਕਾ ਦੇ ਵਿੱਚ ਜਿੱਥੇ ਟੈਕਨੋਲੋਜੀ ਇੰਨੀ ਤੇਜ਼ੀ ਦੇ ਨਾਲ ਜਿਹੜੀ ਵੱਧ ਰਹੀ ਆ, ਅਜਿਹੇ ਕੰਮਾਂ 'ਚ ਕਿਉਂ ਬੰਦਾ ਪਿੱਛੇ ਜਿਹੜਾ ਆ ਉਹ ਸਰਕਾਰ ਰਹਿ ਰਹੀ ਆ। ਸੋ ਇੱਦਾਂ ਦੇ ਜਦੋਂ ਨੈਚੁਰਲ ਡਿਜ਼ਾਸਟਰ ਹੁੰਦੇ ਆ ਉਹਦੇ ਵਿੱਚ ਬਹਾਦਰੀ ਦੀਆਂ ਵੀ ਗੱਲਾਂ ਆਉਂਦੀਆਂ ਆ। ਅਤੇ ਇੱਕ ਕਹਿੰਦੇ ਵੀ ਉੱਥੇ ਜਿਹੜਾ ਹੌਸਪੀਟਲ ਸੀ ਉਹਦੇ ਵਿੱਚੋਂ ਨਰਸ ਜਿਹੜੀ ਆ ਐਲਨ ਪੀਰਸ, ਉਹਨੂੰ ਨਿਊਯਾਰਕ ਟਾਈਮ ਨੇ ਪ੍ਰੋਫਾਈਲ ਕੀਤਾ ਆਪਣੀ ਸਟੋਰੀ 'ਚ। ਐਡਵੈਂਟਿਸਟ ਹੈਲਥ ਫੈਦਰ ਰਿਵਰ ਹੌਸਪੀਟਲ 'ਚ ਉਸ ਨੇ ਬਹੁਤ ਸਾਰੇ ਜਿਹੜੇ ਓਲਡ ਪੇਸ਼ੈਂਟ ਸੀ ਉਹਨਾਂ ਨੂੰ ਬਾਹਰ ਕੱਢਿਆ ਅਤੇ ਉਹਨੂੰ ਹੁਣ ਜਿਹੜੀ ਟਿਓਟਾ ਉਹਦੀ ਆਪਣੀ ਕਾਰ ਵੀ ਉਹਦੇ ਵਿੱਚ ਸੜ ਗਈ ਅਤੇ ਟਿਓਟਾ ਵਾਲਿਆਂ ਨੇ ਹੁਣ ਉਹਨੂੰ ਜਿਹੜੀ ਆ ਇੱਕ ਬ੍ਰੈਂਡ ਨਿਊ ਕਾਰ ਜਿਹੜੀ ਆ ਉਹ ਦਿੱਤੀ ਹੈਗੀ ਆ। ਵੀ ਉਸ ਨੇ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਹੈਗਾ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀਆਂ ਆਪਾਂ ਖਬਰਾਂ ਉਸ ਦੇ ਉੱਤੇ ਜਿਹੜਾ ਦੱਸਦੇ ਜਾਈਏ ਅਤੇ ਇਸ ਦੇ ਬਾਰੇ ਜਿੱਦਾਂ ਵੀ ਕੋਈ ਹੋਰ ਅਪਡੇਟਸ ਹੁੰਦੀਆਂ ਰਹਿਣਗੀਆਂ ਆਪਾਂ ਰੋਜ਼ਾਨਾ ਤੁਹਾਨੂੰ ਇਸ ਦੇ ਬਾਰੇ ਜਾਣਕਾਰੀਆਂ ਦਿੰਦੇ ਰਹਾਂਗੇ। ਡਿਪਾਰਟਮੈਂਟ ਆਫ ਜਸਟਿਸ ਅਤੇ ਇਸ ਟਾਈਮ ਜਿਹੜੇ ਲਾਅ ਮੇਕਰਸ ਆ ਉਹ ਆਮੋ ਸਾਹਮਣੇ ਜਿਹੜਾ ਉਹਨਾਂ ਦੇ ਸਿੰਘ ਜਿਹੜੇ ਇੱਕ ਹਿਸਾਬ ਦੇ ਨਾਲ ਫਸੇ ਪਏ ਆ। ਰਾਸ਼ਟਰਪਤੀ ਟਰੰਪ ਜਿਹੜੇ ਜੈਫ ਸੈਸ਼ਨ ਦੀ ਜਿਹੜੀ ਛੁੱਟੀ ਹੋਣ ਤੋਂ ਕਰਨ ਤੋਂ ਬਾਅਦ 'ਚ ਉਹਨਾਂ ਨੇ ਜਿਹੜੇ ਉਹਨਾਂ ਦੇ ਚੀਫ ਆਫ ਸਟਾਫ ਮੈਥਿਊ ਵਿਟੇਕਰ ਆ ਉਹਨਾਂ ਨੂੰ ਜਿਹੜਾ ਐਕਟਿੰਗ ਕਾਰਜਕਾਰੀ ਜਿਹੜਾ ਅਟਾਰਨੀ ਜਨਰਲ ਦਾ ਅਹੁਦੇ ਦੇ ਉੱਤੇ ਲਾਇਆ ਆ। ਇਸ ਨੂੰ ਲੈ ਕੇ ਦੋਨਾਂ ਹੀ ਪਾਰਟੀਆਂ ਦੇ ਵੱਲੋਂ ਕਈ ਲੋਕਾਂ ਨੇ ਇਤਰਾਜ਼ ਜਿਹੜਾ ਜਤਾਇਆ ਆ ਵੀ ਇਹ ਚੀਜ਼ ਜਿਹੜੀ ਆ ਸਹੀ ਨਹੀਂ ਆ, ਇਹ ਬਣਦਾ ਨਹੀਂ ਆ। ਅਤੇ ਪਰ ਉੱਧਰ ਡਿਪਾਰਟਮੈਂਟ ਆਫ ਜਸਟਿਸ ਦਾ ਅੱਜ ਇੱਕ ਮੈਮੋ ਜਿਹੜਾ ਬਾਹਰ ਆਇਆ ਜਿਸ ਦੇ ਵਿੱਚ ਉਹਨਾਂ ਨੇ ਇਸ ਦੀ ਪ੍ਰੋੜਤਾ ਕੀਤੀ ਆ ਵੀ ਇਹ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਜਿਹੜੇ ਇਹਨਾਂ ਨੂੰ ਅਟਾਰਨੀ ਜਨਰਲ ਲਾਇਆ ਜਾ ਰਿਹਾ ਆ ਇਸ ਦੇ ਵਿੱਚ ਕੋਈ ਵੀ ਗਲਤ ਗੱਲ ਨਹੀਂ ਹੈਗੀ। ਸੋ ਰਾਈਟ ਨਾਓ ਸਿਚੁਏਸ਼ਨ ਇਹ ਬਣੀ ਪਈ ਆ, ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਚਾਹੁੰਦੇ ਨੇ ਵੀ ਜਿਹੜੇ ਮੈਥਿਊ ਵਿਟੇਕਰ ਨੇ ਉਹ ਅਟਾਰਨੀ ਜਨਰਲ ਦੇ ਜਿਹੜੇ ਕਾਰਜਕਾਰੀ ਅਹੁਦੇ ਨੂੰ ਸਾਂਭਣ, ਪਰ ਕਈ ਜਿਹੜੇ ਰਿਪਬਲਿਕਨਸ ਵੀ ਤੇ ਵਿੱਚ ਨਾਲ ਸ਼ਾਮਿਲ ਨੇ ਅਤੇ ਕਈ ਜਿਹੜੇ ਡੈਮੋਕ੍ਰੇਟਸ ਬਹੁਤੇ ਜਿਹੜੇ ਆ ਇਸ ਚੀਜ਼ ਦੇ ਖਿਲਾਫ ਨੇ ਵੀ ਇਹਨਾਂ ਨੂੰ ਜਿਹੜਾ ਬਣਦਾ ਨਹੀਂ, ਕਿਉਂਕਿ ਹਾਲ ਦੀ ਘੜੀ ਆਪਣੇ ਕੋਲ ਜਿਹੜੇ ਡਿਪਟੀ ਅਟਾਰਨੀ ਜਨਰਲ ਵੀ ਜਿਹੜੇ ਮੌਜੂਦ ਨੇ ਵੀ ਉਹਨਾਂ ਦੇ ਉੱਤੋਂ ਦੀ ਲਾਂਘ ਪੁੱਟ ਕੇ ਜਿਹੜਾ ਇਹਨਾਂ ਨੂੰ ਐਕਟਿੰਗ ਅਟਾਰਨੀ ਜਨਰਲ ਜਿਹੜਾ ਆ ਕਿਉਂ ਬਣਾਇਆ ਜਾ ਰਿਹਾ ਆ। ਵੀ ਜੇ ਕਿਸੇ ਨੇ ਅਟਾਰਨੀ ਜਨਰਲ ਬਣਨਾ ਵੀ ਆ ਤਾਂ ਉਹਦੇ ਲਈ ਤਾਂ ਕਨਫਰਮੇਸ਼ਨ ਜਿਹੜੀ ਆ ਉਹ ਕਰਨੀ ਪਊਗੀ, ਉਹ ਨੋਮੀਨੇਟ ਉਹਨਾਂ ਨੂੰ ਕਰਨਾ ਪਊਗਾ ਅਤੇ ਫਿਰ ਜਿਹੜੀ ਸੈਨੇਟ ਆ ਹਾਊਸ ਆ ਉਹ ਉਹਨਾਂ ਨੂੰ ਅਪਰੂਵਲ ਜਿਹੜੀ ਆ ਉਹ ਦੇਵੇਗੀ। ਸੋ ਇਹ ਰਾਈਟ ਨਾਓ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ ਅਤੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਵਜਿੱਦ ਨੇ ਇਹਨਾਂ ਨੂੰ ਬਣਾਉਣ ਦੇ ਲਈ, ਕਿਉਂਕਿ ਉਹ ਇੱਕ ਇਹਨਾਂ ਨੂੰ ਆਪਣੇ ਸਾਥੀ ਦੇ ਵਜੋਂ ਜਿਹੜੇ ਉਹ ਦੇਖਦੇ ਨੇ ਜਿਹੜੇ ਕਿ ਮਿਊਲਰ ਇਨਵੈਸਟੀਗੇਸ਼ਨ ਨੂੰ ਠੱਪ ਕਰ ਸਕਦੇ ਨੇ, ਬੰਦ ਕਰ ਸਕਦੇ ਨੇ। ਅਤੇ ਜਿਹੜੇ ਮੈਥਿਊ ਵਿਟੇਕਰ ਸ਼ੁਰੂ ਤੋਂ ਹੀ ਉਸ ਇਨਵੈਸਟੀਗੇਸ਼ਨ ਦੇ ਵਿਰੋਧੀ ਰਹੇ ਨੇ। ਇਹ ਮਸਲਾ ਜੇ ਆਪਾਂ ਹਰਜੋਤ ਸਿੰਘ ਜੀ ਥੋੜ੍ਹਾ ਜਿਹਾ ਦੱਸ ਜਾਈਏ, ਜਦੋਂ ਹੀ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਚਾਲੂ ਹੋਈ ਸੀ ਉਸ ਦਾ ਜਿਹੜਾ ਰਸ਼ੀਅਨ ਮੈਡਲਿੰਗ ਨੂੰ ਲੈ ਕੇ ਜਿਹੜੇ ਟਰੰਪ ਕੈਂਪੇਨ ਦੇ ਨਾਲ ਮਿਲ ਜੁਲ ਕੇ ਜਿਹੜੀ ਸਾਠਗਾਠ ਜਿਹੜੀ ਸੀਗੀ ਉਸ ਨੂੰ ਜਿਹੜਾ ਵਿਵਾਦ ਦੇ ਵਿੱਚ ਆਈ ਸੀ ਤਾਂ ਉਦੋਂ ਉਹਨਾਂ ਨੇ ਜਿਹੜੇ ਅਟਾਰਨੀ ਜਨਰਲ ਬਣ ਚੁੱਕੇ ਜੈਫ ਸੈਸ਼ਨ ਨੇ ਆਪਣੇ ਆਪ ਨੂੰ ਲਾਂਭੇ ਕਰ ਲਿਆ ਸੀ, ਰਿਕਿਊਜ਼ ਜਿਹੜਾ ਕਰ ਲਿਆ ਸੀ। ਰਾਸ਼ਟਰਪਤੀ ਟਰੰਪ ਨੂੰ ਇਹ ਗੱਲ ਜਿਹੜੀ ਬਹੁਤੀ ਗਵਾਰਾ ਨਹੀਂ ਸੀ, ਉਹ ਕਹਿੰਦੇ ਸੀ ਵੀ ਮੈਂ ਤੈਨੂੰ ਅਟਾਰਨੀ ਜਨਰਲ ਲਾਇਆ ਆ ਅਤੇ ਤੂੰ ਮੇਰਾ ਸਾਥ ਨਾ ਦੇ ਕੇ ਜਿਹੜਾ ਆ ਆਪਣੇ ਆਪ ਨੂੰ ਇੱਥੇ ਰਿਕਿਊਜ਼ ਕਰ ਲਿਆ ਆ। ਸੋ ਉਸ ਟਾਈਮ ਦੇ ਉੱਤੇ ਜਿਹੜੇ ਜੈਫ ਸੈਸ਼ਨ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਿੱਦਾਂ ਦੇ ਕਾਨੂੰਨ ਹੈਗੇ ਉਹਦੇ ਅਨੁਸਾਰ ਜਿਹੜਾ ਕੀਤਾ। ਪਰ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਜਿਹੜੇ ਟਰਾਈ ਉਹੀ ਕਰ ਰਹੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਰਸ਼ੀਅਨ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਰੋਬਰਟ ਮਿਊਲਰ ਦੀ ਉਸ ਨੂੰ ਜਿਹੜਾ ਆ ਉਹ ਰੋਕਿਆ ਜਾ ਸਕੇ। ਮੌਜੂਦਾ ਤੌਰ ਦੇ ਉੱਤੇ ਜਿਹੜੇ ਡਿਪਟੀ ਅਟਾਰਨੀ ਜਨਰਲ ਨੇ ਰੌਡ ਰੋਜ਼ਨਟਾਈਨ ਜੋ ਕਿ ਖੁਦ ਇੱਕ ਰਿਪਬਲਿਕਨ ਨੋਮੀਨੇਟਿਡ ਡਿਪਟੀ ਅਟਾਰਨੀ ਜਨਰਲ ਹੈਗੇ ਨੇ, ਉਹਨਾਂ ਨੇ ਜਿਹੜਾ ਆ ਉਸ ਦੀ ਨਿਗਰਾਨੀ ਜਿਹੜੀ ਆ ਉਹ ਕਰ ਰਹੇ ਆ ਉਸ ਪੂਰੀ ਇਨਵੈਸਟੀਗੇਸ਼ਨ ਦੀ। ਜੀ ਸੋ ਬਿਲਕੁਲ ਕਹਿੰਦੇ ਵੀ ਵਿਟੇਕਰ ਜਿਹੜੇ ਆ ਟੈਂਪਰੇਰੀ ਬੇਸਿਸ 'ਤੇ ਸਰਵ ਕਰਨਗੇ ਅਤੇ ਉਹਨਾਂ ਨੂੰ ਕਨਫਰਮੇਸ਼ਨ ਦੀ ਜ਼ਰੂਰਤ ਨਹੀਂ ਸੈਨੇਟ ਤੋਂ, ਕਿਉਂਕਿ ਉਹ 1 ਸਾਲ ਤੋਂ ਵੱਧ ਕਹਿੰਦੇ ਵੈਕੈਂਸੀਜ਼ ਰਿਫਾਰਮ ਐਕਟ ਦੇ ਅਧੀਨ ਕੰਮ ਕਰ ਰਹੇ ਹੈਗੇ ਆ। ਅਤੇ ਇਹ ਵੀ ਜਸਟਿਸ ਡਿਪਾਰਟਮੈਂਟ ਨੇ ਇਹ ਐਕਨੋਲਜ ਕੀਤਾ ਆ ਵੀ ਪਿਛਲੀ 1 ਸੈਂਚੁਰੀ ਦੇ ਵਿੱਚ ਕਦੇ ਵੀ ਇੱਦਾਂ ਦੀ ਜਿਹੜੀ ਸਿਚੁਏਸ਼ਨ ਆਈ ਨਹੀਂ ਹੈਗੀ ਵੀ ਜਦੋਂ ਕਿਸੇ ਨੂੰ ਐਕਟਿੰਗ ਜਿਹੜਾ ਅਟਾਰਨੀ ਜਨਰਲ ਰੱਖਿਆ ਗਿਆ ਹੋਵੇ ਸੈਨੇਟ ਦੀ ਕਨਫਰਮੇਸ਼ਨ ਤੋਂ ਬਿਨਾਂ। ਜੀ ਸੋ ਬਿਲਕੁਲ। ਸੋ ਰਾਈਟ ਨਾਓ ਕਾਫੀ ਜਿਹੜੀਆਂ ਲਾਂਘਾਂ ਜਿਹੜੀਆਂ ਪੱਟ ਕੇ ਟਰਾਈ ਜਿਹੜੀ ਆ ਉਹ ਟਰੰਪ ਪ੍ਰਸ਼ਾਸਨ ਦੇ ਦੁਆਰਾ ਕੀਤੀ ਜਾ ਰਹੀ ਆ ਵੀ ਆਪਣੇ ਇੱਕ ਹੋਰ ਲਾਇਲਿਸਟ ਜਿਹੜੇ ਆ ਉਹਨਾਂ ਨੂੰ ਇਸ ਅਹੁਦੇ ਦੇ ਉੱਤੇ ਜਿਹੜਾ ਆ ਉਹ
ਖਿਲਾਰਿਆ ਜਾਵੇ। ਪਰ ਆਪਾਂ ਦੇਖਿਆ ਹਰਜੋਤ ਸਿੰਘ ਜੀ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੇ ਸ਼ੁਰੂਆਤ ਕੀਤੀ ਸੀ ਆਪਣੇ ਸਾਰੇ ਹੀ ਕਹਿ ਲਓ ਵੀ ਕੰਮਾਂ ਦੀ, ਜਿਨ੍ਹਾਂ ਨੇ ਆਪੋ ਆਪਣੇ ਜਿਹੜੇ ਉਹਨਾਂ ਨੇ ਬੰਦੇ ਲਾਏ ਸੀ ਵੱਖ-ਵੱਖ ਅਹੁਦਿਆਂ ਦੇ ਉੱਤੇ, ਉਹ ਹੌਲੀ ਹੌਲੀ ਜਿਹੜੇ ਆ ਉਹਨਾਂ ਦੇ ਨਾਲੋਂ ਝੜਦੇ ਜਾ ਰਹੇ ਨੇ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਯਾਦ ਹੋਊਗਾ, ਪਿਛਲੇ ਹਫ਼ਤੇ ਅਸੀਂ ਦੱਸਿਆ ਸੀ ਵੀ ਜਿਹੜੇ CNN ਦੇ ਰਿਪੋਰਟਰ ਜਿਮ ਅਕੋਸਟਾ ਆ, ਉਹਨਾਂ ਦੇ ਜਿਹੜੇ ਕ੍ਰੈਡੈਂਸ਼ੀਅਲਸ ਆ ਉਹ ਵਾਈਟ ਹਾਊਸ ਵੱਲੋਂ ਰਿਮੂਵ ਕਰ ਲਏ ਗਏ ਆ, ਕਿਉਂਕਿ ਜੀ ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ CNN ਆ ਉਹਨਾਂ ਨੇ ਜਿਹੜਾ ਲਾ ਸੂਟ ਫਾਈਲ ਕੀਤਾ ਹੈਗਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਵਾਈਟ ਹਾਊਸ ਦੇ ਅਗੇਂਸਟ, ਵੀ ਇਹ ਜਿਹੜੀ ਸਾਡੀ ਆ ਫਰੀਡਮ ਆ ਸਪੀਚ ਦੀ ਉਹਦੇ ਅਗੇਂਸਟ ਹੈਗਾ ਆ। ਅਤੇ ਇਹਦੇ ਸੰਬੰਧ ਦੇ ਵਿੱਚ ਹੁਣ ਜਿਹੜੀ ਫੌਕਸ ਨਿਊਜ਼ ਆ, ਉਹ ਜਿਹੜੇ ਹਮੇਸ਼ਾ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਫੇਵਰੇਬਲ ਰਹਿੰਦੇ ਆ, ਉਹ ਵੀ ਜਿਹੜੇ CNN ਦੇ ਇਸ ਲਾ ਸੂਟ ਦੇ ਹੱਕ ਵਿੱਚ ਆਏ ਆ। ਉਹ ਕਹਿੰਦੇ ਵੀ ਜਿਹੜਾ ਜਿਮ ਅਕੋਸਟਾ ਆ ਉਹਦੇ ਜਿਹੜੇ ਕ੍ਰੈਡੈਂਸ਼ੀਅਲ ਆ ਵਾਈਟ ਹਾਊਸ ਵੱਲੋਂ ਕੈਂਸਲ ਨਹੀਂ ਕਰਨੇ ਚਾਹੀਦੇ ਸੀ। ਜੀ ਬਿਲਕੁਲ, ਇਹ ਰੌਲਾ ਉਦੋਂ ਪਿਆ ਸੀਗਾ ਜਿਮ ਅਕੋਸਟਾ ਦੇ ਨਾਲ ਵੀ ਜਦੋਂ ਥੋੜ੍ਹੇ ਤਿੱਖੇ ਸਵਾਲ ਪੁੱਛ ਰਹੇ ਸੀ। ਰਾਸ਼ਟਰਪਤੀ ਟਰੰਪ ਨੂੰ ਪਸੰਦ ਨਹੀਂ ਸੀ ਜਿਹਦਾ ਨਿਆਣਾ ਨਹੀਂ ਕਰਦਾ ਵੀ ਮੈਂ ਸਵਾਲ ਦਾ ਜਵਾਬ ਨਹੀਂ ਦੇਣਾ, ਅਤੇ ਉਹ ਪੋਡੀਅਮ ਤੋਂ ਪਰੇ ਤੁਰੇ ਜਾਂਦੇ ਸੀਗੇ। ਫਿਰ ਉਹਨਾਂ ਦੇ ਕੋਲੋਂ ਮਾਈਕ ਲੈਣ ਦੇ ਲਈ ਇੱਕ ਇੰਟਰਨ ਜਿਹੜੀ ਉੱਥੇ ਆਈ, ਉਹਨਾਂ ਨੇ ਉਹ ਮਾਈਕ ਖੋਹਣ ਦੀ ਕੋਸ਼ਿਸ਼ ਉਸ ਇੰਟਰਨ ਨੇ ਕੀਤੀ। ਇਹਨਾਂ ਨੇ ਜਿਹੜਾ ਉਹਨਾਂ ਨੂੰ ਰੋਕਿਆ, ਅਤੇ ਬਾਅਦ ਦੇ ਵਿੱਚ ਜਿਹੜੀ ਸਾਰਾ ਹਕਬੀ ਸੈਂਡਰਸ ਆ, ਉਹਨਾਂ ਨੇ ਇੱਕ ਡਾਕਟਰਡ ਵੀਡੀਓ ਜਿਹੜਾ ਕੌਨਸਪੀਰੇਸੀ ਥਿਊਰਿਸਟ ਹੈਗਾ ਇਨਫੋਵਾਰਸ ਵਾਲਾ ਐਲੈਕਸ, ਉਸ ਦੀ ਜਿਹੜੀ ਉਹਨੇ ਪੋਸਟ ਕਰਤੀ ਵੀ ਉਹਨੇ ਕਰਾਟਾ ਚੌਪ ਜਿਹੜਾ ਆ ਉਸ ਇੰਟਰਨ ਦੇ ਉੱਤੇ ਮਾਰਿਆ, ਜੋ ਕਿ ਜੇ ਕਿਸੇ ਨੇ ਪੂਰੀ ਵੀਡੀਓ ਦੇਖੀ ਹੋਵੇ ਉਹਦੇ ਵਿੱਚ ਪਤਾ ਲੱਗਦਾ ਵੀ ਇੱਦਾਂ ਦੀ ਕੋਈ ਗੱਲ ਨਹੀਂ ਸੀਗੀ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕ੍ਰੈਡੈਂਸ਼ੀਅਲ ਉਹਨਾਂ ਦੇ ਵਾਪਸ ਲੈ ਲਏ ਸੀਗੇ ਵੀ ਵਾਈਟ ਹਾਊਸ ਦੇ ਵਿੱਚ ਉਹਨਾਂ ਨੂੰ ਮੁੜ ਕੇ ਜਿਹੜਾ ਉਹ ਜਾਣ ਨਹੀਂ ਦਿੱਤਾ ਗਿਆ। ਅਤੇ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਦੇ ਉੱਤੇ ਅਤੇ ਟਰੰਪ ਪ੍ਰਸ਼ਾਸਨ ਦੇ ਉੱਤੇ ਵਾਈਟ ਹਾਊਸ ਦੇ ਉੱਤੇ CNN ਨੇ ਜਿਹੜਾ ਇਸ ਨੂੰ ਲੈ ਕੇ ਲਾ ਸੂਟ ਕੀਤਾ ਹੋਇਆ ਆ। ਸੋ ਇਹ ਦੇਖਦੇ ਹਾਂ ਵੀ ਇਸ ਦੇ ਵਿੱਚ ਲਾ ਸੂਟ ਦੇ ਵਿੱਚ ਕੀ ਜਿਹੜਾ ਆ ਉਹ ਨਤੀਜਾ ਆਊਗਾ। CNN ਦਾਅਵਾ ਕਰਦੀ ਆ ਵੀ ਇਹ ਜਿਹੜੇ ਕ੍ਰੈਡੈਂਸ਼ੀਅਲ ਵਾਪਸ ਲੈਣ ਦੇ ਕਰਕੇ ਜਿਹੜਾ ਫਸਟ ਅਤੇ ਫਿਫਥ ਅਮੈਂਡਮੈਂਟ ਜਿਹੜੇ ਜਿਮ ਅਕੋਸਟਾ ਦਾ ਉਹ ਇਸ ਦੇ ਵਿੱਚ ਭੰਗ ਕਰ ਰਹੀ ਹੈ। ਸਰਕਾਰ ਉਹਨਾਂ ਨੂੰ ਰੋਕ ਰਹੀ ਹੈ ਇਸ ਅਮੈਂਡਮੈਂਟਸ ਤੋਂ, ਅਤੇ ਇਹ ਚੀਜ਼ ਬਿਲਕੁਲ ਨਾਗਵਾਰ ਹੈਗੀ ਆ। ਕੱਲ੍ਹ ਇੱਕ ਵਾਰੀ ਫਿਰ ਜਿਹੜੇ ਰਾਸ਼ਟਰਪਤੀ ਟਰੰਪ ਜਿਹੜੇ CNN ਦੇ ਪੱਤਰਕਾਰਾਂ ਦੇ ਖਿਲਾਫ ਜਿਹੜੇ ਆ ਉਹ ਵਰਦੇ ਨਜ਼ਰ ਆਏ, ਖਾਸ ਕਰਕੇ ਜਿਹੜੀ ਅਫਰੀਕਨ ਅਮੈਰੀਕਨ ਡਿਸੈਂਟ ਵਾਲੀਆਂ 2-3 ਜਿਹੜੀਆਂ ਉਹਨਾਂ ਦੀਆਂ ਪੱਤਰਕਾਰਸ ਹੈਗੀਆਂ ਆ, ਇੱਕ ਨੂੰ ਉਹਨਾਂ ਨੇ ਰੇਸਿਸਟ ਕਿਹਾ, ਇੱਕ ਨੂੰ ਉਹਨਾਂ ਨੇ ਸਟੂਪਿਡ ਜਿਹੜਾ ਆ ਇਸ ਤਰੀਕੇ ਦੇ ਨਾਲ ਜਿਹੜੇ ਸ਼ਬਦਾਵਲੀ ਉਹਨਾਂ ਦੀ ਜਿਹੜੀ ਵਰਤੀ ਆ, ਜਿਹੜੇ ਕੋਈ ਸਵਾਲ ਉਹਨਾਂ ਨੂੰ ਪਸੰਦ ਨਹੀਂ ਆਉਂਦਾ, ਰਾਦਰ ਦੈਨ ਠਰਮੇ ਦੇ ਨਾਲ ਜਵਾਬ ਦੇਣ ਦੇ ਲਈ ਉਹ ਇਸ ਤਰੀਕੇ ਦੇ ਨਾਲ ਜਿਹੜੀ ਅੱਗੋਂ ਗੱਲ ਕਰਦੇ। ਆਈ ਥਿੰਕ ਇਹ ਕੋਈ ਬਹੁਤੀ ਪ੍ਰੈਜ਼ੀਡੈਂਸ਼ੀਅਲ ਗੱਲ ਜਿਹੜੀ ਆ ਉਹ ਲੱਗਦੀ ਨਹੀਂ ਆ। ਅਜਿਹੀਆਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਉਹਨਾਂ ਦੇ ਸਪੋਰਟਰਸ ਆ ਫਿਰ ਉਹ ਵੀ ਅਜਿਹੀਆਂ ਹੀ ਗੱਲਾਂ ਅੱਗੋਂ ਕਰਦੇ ਨੇ, ਅਤੇ ਫਿਰ ਤਾਂ ਸਭ ਨੂੰ ਪਤਾ ਹੈ ਵੀ ਜਿਸ ਤਰੀਕੇ ਦੇ ਨਾਲ ਸਿਚੁਏਸ਼ਨ ਬਣੀ ਹੋਈ ਆ ਵੀ ਆਪਸੀ ਜਿਹੜਾ ਉਹ ਮਤਭੇਦ ਜਿਹੜਾ ਆ ਲੋਕਾਂ ਦਾ ਜਿਹੜਾ ਵੱਧਦਾ ਆ ਰਾਦਰ ਦੈਨ ਉਹ ਰਿਜ਼ੋਲਵ ਹੁੰਦਾ ਆ। ਰਾਸ਼ਟਰਪਤੀ ਟਰੰਪ ਨੂੰ ਆਈ ਥਿੰਕ ਥੋੜ੍ਹਾ ਠਰਮੇ ਦੇ ਨਾਲ ਕੰਮ ਕਰਨ ਦੀ ਜਿਹੜੀ ਜ਼ਰੂਰਤ ਆ, ਜਾਂ ਫਿਰ ਇਹਨਾਂ ਦੇ ਮਨ ਦੇ ਉੱਤੇ ਕੋਈ ਜ਼ਿਆਦਾ ਹੀ ਕੋਈ ਟੈਨਸ਼ਨ ਜਿਹੜੀ ਇਸ ਟਾਈਮ ਬਣੀ ਹੋਈ ਹੈ, ਜਿਸ ਕਰਕੇ ਇਸ ਤਰੀਕੇ ਦੇ ਨਾਲ ਇਹ ਅੱਗ ਬਬੂਲਾ ਬਹੁਤ ਜਲਦੀ ਹੋ ਜਾਂਦੇ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਨਵੇਂ ਕਾਂਗਰਸਮੈਨ ਇਲੈਕਟ ਹੋਏ ਹੈਗੇ ਅਲੈਗਜ਼ੈਂਡਰੀਆ ਓਕੈਸੀਓ ਕੋਰਟੇਜ਼ ਨਿਊਯਾਰਕ ਤੋਂ, ਉਹਨਾਂ ਨੇ ਜਿਹੜਾ ਕੱਲ੍ਹ ਨੈਂਸੀ ਪਲੋਸੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਦੀ ਲੀਡਰ ਹੈਗੀ ਆ ਉਹਦੇ ਆਫਿਸ ਦੇ ਵਿੱਚ ਪ੍ਰੋਟੈਸਟ ਕੀਤਾ ਹੈਗਾ ਆ। ਉਹਨਾਂ ਦੇ ਨਾਲ 200 ਤੋਂ ਵੱਧ ਹੋਰ ਲੋਕ ਸੀਗੇ ਜਿਨ੍ਹਾਂ ਨੇ ਕਿਹਾ ਵੀ ਕਲਾਈਮੇਟ ਚੇਂਜ ਬਹੁਤ ਜਲਦੀ ਹੋ ਰਿਹਾ ਹੈਗਾ ਆ, ਅਤੇ ਸਾਨੂੰ ਐਵਰੀਥਿੰਗ ਗ੍ਰੀਨ ਉਹਦੇ 'ਤੇ ਵਰਕਆਊਟ ਕਰਨਾ ਚਾਹੀਦਾ ਹੈਗਾ ਆ, ਅਤੇ ਜਿਹੜੇ ਡੈਮੋਕ੍ਰੇਟਸ ਆ ਉਹ ਵੀ ਜ਼ਿਆਦਾ ਜਿਹੜਾ ਆ ਇਹਦੇ ਉੱਤੇ ਕੰਮ ਨਹੀਂ ਕਰ ਰਹੇ, ਸਿਰਫ ਰੌਲਾ ਹੀ ਪਾ ਰਹੇ ਹੈਗੇ ਆ। ਸੋ ਇਹ ਪਹਿਲੀ ਵਾਰੀ ਹੋਇਆ ਕਹਿੰਦੇ ਵੀ ਇਲੈਕਟਡ ਕਾਂਗਰਸ ਵੂਮਨ ਜਿਹੜੀ ਹੈਗੀ ਆ ਉਸੇ ਪਾਰਟੀ ਦੀ ਨੇ ਆਪਣੇ ਲੀਡਰ ਦੇ ਜਿਹੜੇ ਆਫਿਸ ਦੇ ਵਿੱਚ ਜਾ ਕੇ ਇੱਕ ਤਰ੍ਹਾਂ ਦੇ ਨਾਲ ਪ੍ਰੋਟੈਸਟ ਕੀਤਾ ਹੈਗਾ ਜੀ। ਉੱਦਾਂ ਵੈਸੇ ਦੱਸੇ ਜਾਈਏ ਵੀ ਨੈਂਸੀ ਪਲੋਸੀ ਟਰਾਈ ਕਰ ਰਹੀ ਆ ਵੀ ਉਹਨਾਂ ਨੂੰ ਮੁੜ ਕੇ ਹਾਊਸ ਦਾ ਜਿਹੜਾ ਸਪੀਕਰ ਆ ਉਹ ਬਣਾ ਦਿੱਤਾ ਜਾਵੇ, ਪਰ ਉਹਨਾਂ ਦੇ ਹੀ ਪਾਰਟੀ ਦੇ ਜਿਹੜੇ ਕਈ ਇਲੈਕਟਿਡ ਅਫੀਸ਼ੀਅਲ ਜਿਹੜੇ ਹੈਗੇ ਨੇ ਕਾਂਗਰਸਮੈਨ, ਉਹ ਜਿਹੜੇ ਨਹੀਂ ਚਾਹੁੰਦੇ
ਵੀ ਇਹਨਾਂ ਨੂੰ ਜਿਹੜਾ ਆ ਦੁਬਾਰਾ ਸਪੀਕਰ ਜਿਹੜਾ ਉਹ ਬਣਾਇਆ ਜਾਵੇ। ਉੱਦਾਂ ਜਦੋਂ ਇਹ ਡੈਮੋਕ੍ਰੇਟਸ ਨੇ ਜਿੱਤ ਪ੍ਰਾਪਤ ਕੀਤੀ ਸੀ, ਰਾਸ਼ਟਰਪਤੀ ਟਰੰਪ ਨੇ ਵੀ ਆਪਣਾ ਜਿਹੜਾ ਸਮਰਥਨ ਆ ਨੈਂਸੀ ਪਲੋਸੀ ਦੇ ਵੱਲ ਕੀਤਾ ਸੀਗਾ, ਕਹਿੰਦੇ ਵੀ ਸ਼ੀ ਡਿਜ਼ਰਵ ਟੂ ਬੀ ਦਾ ਸਪੀਕਰ ਆਫ ਦਾ ਹਾਊਸ, ਵੀ ਉਹਨਾਂ ਦਾ ਉਹ ਰੋਲ ਜਿਹੜਾ ਉਹ ਬਣਦਾ ਆ। ਸੋ ਦੇਖਦੇ ਆ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਕੀ ਬਣਦਾ ਹੈ। ਇਸ ਟਾਈਮ ਡੈਮੋਕ੍ਰੇਟ ਇਸ ਚੀਜ਼ ਨੂੰ ਲੈ ਕੇ ਜਿਹੜੇ ਆ ਉਹ ਦੋ ਫਾੜ ਜਿਹੜੇ ਨਜ਼ਰ ਆ ਰਹੇ ਨੇ। ਤਕਰੀਬਨ 16 ਜਿਹੜੇ ਕਹਿੰਦੇ ਆ ਡੈਮੋਕ੍ਰੇਟਸ ਜਿਹੜੇ ਜਿੱਤ ਕੇ ਪਹੁੰਚੇ ਨੇ ਹਾਊਸ ਦੇ ਵਿੱਚ, ਉਹਨਾਂ ਨੇ ਨੈਂਸੀ ਪਲੋਸੀ ਨੂੰ ਸਪੋਰਟ ਕਰਨ ਤੋਂ ਮਨਾ ਜਿਹੜੀ ਆ ਉਹ ਇਨਕਾਰ ਜਿਹੜਾ ਆ ਉਹ ਕੀਤਾ ਹੋਇਆ ਆ। ਸੋ ਡੈਮੋਕ੍ਰੇਟ ਆਪਸ ਦੇ ਵਿੱਚ ਹੀ ਜਿਹੜੇ ਫਸੇ ਆ, ਇਹਨਾਂ ਨੇ ਰਿਪਬਲਿਕਨਸ ਦੇ ਜਿਹੜਾ ਸਾਹਮਣਾ ਇਹਨਾਂ ਨੇ ਕੀ ਕਰਨਾ ਹੈ। ਜੀ ਬਿਲਕੁਲ, ਦੋ ਗਰੁੱਪ 'ਚ ਵੰਡੇ ਹੋਏ, ਇੱਕ ਪ੍ਰੋ ਕਲਿੰਟਨ ਆ, ਇੱਕ ਪ੍ਰੋ ਬਰਨੀ ਸੈਂਡਰਸ ਆ। ਸੋ ਦੇਖਦੇ ਹਾਂ ਆਉਣ ਵਾਲੀ 2020 ਇਲੈਕਸ਼ਨ ਦੇ ਵਿੱਚ ਜਿਹੜਾ ਇਹਨਾਂ ਦਾ ਕੈਂਡੀਡੇਟ ਕਿੱਦਾਂ ਦਾ ਆਉਂਦਾ ਆ। ਅਤੇ ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਹੋਰ ਇੰਪੋਰਟੈਂਟ ਖਬਰ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਸਾਂਝੀ ਕਰਨੀ ਆ ਵੀ ਕਿਸ ਤਰ੍ਹਾਂ ਡਿਫੈਂਸ ਸੈਕਟਰੀ ਜਿਮ ਮੈਟਿਸ ਅੱਜ ਮੈਕੈਲਨ ਟੈਕਸਸ ਬਾਰਡਰ ਦੇ ਉੱਤੇ ਜਿੱਥੇ US ਆਰਮੀ ਟਰੂਪਸ ਲਾਏ ਗਏ ਆ ਉਹਨਾਂ ਨੂੰ ਵਿਜ਼ਿਟ ਕਰਨ ਪਹੁੰਚੇ ਆ। ਅਤੇ ਆਪਾਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916-306-1665। ਮਨਜ਼ੂਰ ਲਾ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤ ਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤ ਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval.
ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th स्ट्रीट नंबर 115 चाइनाटाउन सुपरमार्केट सैक्रामेंटो। फोन नंबर 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਬ੍ਰਾਈਟ ਫਰੇਟ ਸੋਲੂਸ਼ਨ ਵਾਲਿਆਂ ਨੂੰ ਡਰਾਈਵਰਸ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਓਨਰ ਆਪਰੇਟਰਸ ਨੂੰ ਟ੍ਰੇਲਰਸ, ਫਿਊਲ ਕਾਰਡ, ਕੈਸ਼ ਐਡਵਾਂਸ, ਪ੍ਰੀ ਪਾਸ ਅਤੇ ਕੰਪਨੀ ਡਿਸਕਾਊਂਟ ਮਿਲੇਗਾ। ਓਰੀਜਨਲ ਬਿਲ ਆਫ ਲੀਡਿੰਗ ਦੇ ਨਾਲ ਸੇਮ ਡੇ ਤਨਖਾਹ ਲੈ ਸਕਦੇ ਹੋ ਅਤੇ ਡਰਾਈਵਰਸ ਨੂੰ ਨਵੇਂ ਟਰੱਕ ਅਤੇ ਟ੍ਰੇਲਰਸ ਦੇ ਨਾਲ ਚੰਗੀ ਤਨਖਾਹ, ਸਾਈਨ ਅਪ ਬੋਨਸ, ਪ੍ਰੀ ਪਾਸ, ਫਿਊਲ ਕਾਰਡ ਅਤੇ ਕੈਸ਼ ਐਡਵਾਂਸ ਮਿਲੇਗਾ। ਇਸ ਮੌਕੇ ਇਹ ਡਿਸਪੈਚਰ, ਬ੍ਰੋਕਰ ਅਤੇ ਬੁੱਕਕੀਪਰ ਹਾਇਰ ਕਰ ਰਹੇ ਹਨ। ਘੱਟੋ ਘੱਟ 1 ਸਾਲ ਦਾ ਤਜਰਬਾ ਹੋਵੇ। ਕਾਲ 209 353 0527 209 353 0527। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ, ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ। ਧੰਨਵਾਦ ਜੀ ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ, ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, US ਨੇ ਆਲਰੇਡੀ ਜਿਹੜਾ ਆ 3 ਸਟੇਟਾਂ ਟੈਕਸਸ, ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਬਾਰਡਰ ਦੇ ਉੱਤੇ 5000 ਦੇ ਕਰੀਬ ਲਗਭਗ ਫੌਜੀ ਜਿਹੜੇ ਉਹ ਆਲਰੇਡੀ ਲਾ ਦਿੱਤੇ ਆ। ਸੋ ਉਹਨਾਂ ਨੂੰ ਵਿਜ਼ਿਟ ਕਰਨ ਦੇ ਲਈ ਅੱਜ ਜਿਹੜੇ ਸਾਡੇ ਸੈਕਟਰੀ ਆਫ ਡਿਫੈਂਸ ਹੈਗੇ ਆ ਜਿਮ ਮੈਟਿਸ, ਉਹ ਮੈਕੈਲਨ ਟੈਕਸਸ ਦਾ ਜਿਹੜਾ ਬਾਰਡਰ ਹੈਗਾ ਆ ਉੱਥੇ ਪਹੁੰਚੇ ਹੈਗੇ ਆ। ਸੋ ਉੱਥੇ ਫੌਜੀਆਂ ਨੇ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਕਿਸ ਤਰ੍ਹਾਂ ਜਿਹੜੇ ਉਹ ਕਾਫਲੇ ਤੁਰੇ ਆਉਂਦੇ ਆ, ਕਾਰਾਵੈਨਸ, ਉਹਨਾਂ ਨੂੰ ਰੋਕਿਆ ਜਾ ਸਕਦਾ ਹੈਗਾ ਆ। ਅਤੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਕਿੰਨਾ ਕੁ ਖਰਚਾ ਜਿਹੜਾ ਇਸ ਪ੍ਰੋਜੈਕਟ 'ਤੇ ਆਏਗਾ, ਅਤੇ ਉਹਨਾਂ ਨੇ ਕਿਹਾ ਵੀ ਹਜੇ ਸਾਡੇ ਕੋਲ ਡਿਟੇਲ ਨਹੀਂ ਹੈ, ਅਤੇ ਪੈਂਟਾਗਨ ਵੱਲੋਂ ਹਜੇ ਇਹ ਵੀ ਨਹੀਂ ਪਤਾ ਵੀ ਸ਼ਾਇਦ ਹੋਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਫੌਜੀ ਉਹ ਬਾਰਡਰ 'ਤੇ ਭੇਜੇ ਜਾਣ। ਪਰ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਬਹੁਤ ਸਾਰੇ ਹੁਣ ਹਿਸਪੈਨਿਕ ਵੀ ਜਿਹੜੇ ਕਹਿੰਦੇ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜਾ ਇਮੀਗ੍ਰੇਸ਼ਨ ਦਾ ਏਜੰਡਾ ਉਹਦੇ ਹੱਕ ਦੇ ਵਿੱਚ ਆ ਰਹੇ ਆ। ਉਹ ਕਹਿੰਦੇ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ ਬੰਦ ਹੋਣੀ ਚਾਹੀਦੀ ਹੈ, ਲੀਗਲ ਇਮੀਗ੍ਰੇਸ਼ਨ ਵਧਾਉਣੀ ਚਾਹੀਦੀ ਹੈ, ਕਿਉਂਕਿ ਲੋਕਾਂ ਦੀ ਬਹੁਤ ਜ਼ਰੂਰਤ ਹੈਗੀ ਆ। ਸੋ ਇਲੀਗਲੀ ਕ੍ਰੋਸ ਕਰਦੇ ਇਹ ਡਾਟਾ ਦਿੱਤਾ ਗਿਆ ਹੈ ਸਪੈਨਿਸ਼ ਆਰਗੇਨਾਈਜੇਸ਼ਨ ਵੱਲੋਂ, ਇੱਕ ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਆ, ਉਹਦੇ ਵੱਲੋਂ ਇਹ ਡਾਟਾ ਦਿੱਤਾ ਗਿਆ ਆ ਵੀ 412 ਲੋਕ US ਮੈਕਸੀਕੋ ਬਾਰਡਰ ਦੇ ਲਾਗੇ ਜਿਹੜੇ ਆ ਪਿਛਲੇ ਸਾਲ ਹੀ ਮਰੇ ਆ ਬਾਰਡਰ ਕ੍ਰੋਸ ਕਰਦੇ, ਜਿਨ੍ਹਾਂ ਦੇ ਵਿੱਚੋਂ ਕਹਿੰਦੇ ਵੀ 90 ਲੋਕ ਉਹ ਡੁੱਬ ਜਾਣ ਦੇ ਨਾਲ ਮਰੇ ਹੈਗੇ। ਕਈ ਉੱਥੇ ਜਿੱਦਾਂ ਆਪਾਂ ਸੁਣਦੇ ਹੁੰਦੇ ਜੀ ਡੋਂਕੀ ਲਾ ਕੇ ਆਏ ਜੀ, ਉੱਥੇ ਛੋਟੇ ਛੋਟੇ ਨਾਲੇ ਜਾਂ ਦਰਿਆ ਆ ਉਹਨਾਂ 'ਚੋਂ ਲੰਘਦੇ ਹੈਗੇ ਆ। ਅਤੇ ਕਹਿੰਦੇ ਜੇ ਲੀਗਲ ਇਮੀਗ੍ਰੇਸ਼ਨ ਨੂੰ ਵਧਾਇਆ ਜਾਵੇ ਅਤੇ ਉਹਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਤਰੀਕੇ ਦੇ ਨਾਲ ਕਰੈਕਟ ਕੀਤਾ ਜਾਵੇ, ਅਤੇ ਉਹਦੇ ਨਾਲ ਜਿਹੜੀਆਂ ਇੱਦਾਂ ਮੌਤਾਂ ਹੁੰਦੀਆਂ ਆ ਉਹ ਵੀ ਜਿਹੜੀਆਂ ਘਟਣਗੀਆਂ। ਸੋ ਉਹ ਕਹਿੰਦੇ ਆ ਵੀ ਸਾਨੂੰ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਜਿਹੜੀ ਆ ਡਿਸਕਰੇਜ ਕਰਨੀ ਚਾਹੀਦੀ ਆ, ਪਰ ਲੀਗਲ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਸਾਰਿਆਂ ਨੂੰ ਰਲ ਕੇ ਅੱਗੇ ਆਉਣਾ ਚਾਹੀਦਾ, ਕਿਉਂਕਿ ਜਿਹੜਾ ਇਹ ਮੁਲਕ ਹੈਗਾ ਆ US ਆ, ਇਹ ਕੰਟਰੀ ਆਫ ਇਮੀਗ੍ਰੈਂਟਸ ਹੈਗਾ ਆ। ਜੀ ਬਿਲਕੁਲ। ਸੋ ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਹੈ ਬਿਲਕੁਲ ਇਸ ਟਾਈਮ ਭਖਿਆ ਆ। ਹੁਣ ਦੇਖਦੇ ਹਾਂ ਵੀ ਡੈਮੋਕ੍ਰੇਟਸ ਜਿਹੜੇ ਹਾਊਸ ਦੇ ਵਿੱਚ ਜਿਹੜੇ ਹੁਣ ਮੈਜੋਰਟੀ ਦੇ ਵਿੱਚ ਆ ਚੁੱਕੇ ਨੇ, ਉਹ ਰਿਪਬਲਿਕਨਸ ਦੇ ਨਾਲ ਮਿਲ ਕੇ ਕੋਈ ਡੀਲ ਕੋਈ ਬਣਾ ਸਕਣਗੇ ਰਾਸ਼ਟਰਪਤੀ ਟਰੰਪ ਦੇ ਨਾਲ,
ਕੋਈ ਡੀਲ ਜਿਹੜੀ ਬਣਾ ਸਕਣਗੇ, ਜਾਂ ਇਹ 2 ਸਾਲ ਇਹੀ ਜਿਹੜੀ ਖਿੱਟਮਿੱਟ ਜਿਹੜੀ ਉਹ ਕਰਦੇ ਰਹਿਣਗੇ, ਇੱਕ ਦੂਜੇ ਨੂੰ ਕੋਸਦੇ ਰਹਿਣਗੇ, ਅਤੇ ਫਿਰ ਇਲੈਕਸ਼ਨ ਵੇਲੇ ਜਿਹੜਾ ਇਸ ਦਾ ਵਿਵਾਦ ਜਿਹੜਾ ਵਧੇਗਾ ਅਤੇ ਇਮੀਗ੍ਰੇਸ਼ਨ ਦੇ ਉੱਤੇ ਕੁਛ ਹੋਵੇਗਾ ਨਹੀਂ। ਪਰ ਰਾਸ਼ਟਰਪਤੀ ਟਰੰਪ ਨੇ ਸੋਚਿਆ ਜ਼ਰੂਰ ਹੋਇਆ ਆ ਵੀ ਉਹ ਕੁਛ ਨਾ ਕੁਛ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਜਲਦ ਜਿਹੜੇ ਆ ਰਿਫੋਰਮ ਜਿਹੜੇ ਉਹ ਲਿਆਉਣ ਦੇ ਲਈ ਤਿਆਰ ਬਰ ਤਿਆਰ ਜਿਹੜੇ ਉਹ ਬੈਠੇ ਹੋਏ ਨੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵੀ ਖਰੜੇ ਜਿਹੜੇ ਅੰਦਰ ਖਾਤੇ ਜਿਹੜੇ ਉਹ ਤਿਆਰ ਹੋਈ ਜਾ ਰਹੇ ਨੇ, ਕੁਛ ਜਿਹੜੇ ਬਾਹਰ ਆਉਂਦੇ ਨੇ ਉਸ ਦੇ ਵਿੱਚ ਆਪਾਂ ਦੱਸਦੇ ਹੀ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਉਹ ਸੋਚ ਰਹੇ ਨੇ। ਅਜੇ ਉਹ ਪੱਕਾ ਨਹੀਂ ਕੀਤਾ ਵੀ ਜਿਨ੍ਹਾਂ ਨੇ ਕੋਈ ਪਬਲਿਕ ਵੈਲਫੇਅਰ ਲਿਆ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਇਮੀਗ੍ਰੇਸ਼ਨ ਜਿਹੜੀ ਆ ਉਹਨਾਂ ਦੀ ਰੋਕੀ ਜਾ ਸਕਦੀ ਆ, ਜਾਂ ਹੋਰ ਕਈ ਕੁਛ ਜਿਹੜਾ ਕੀਤਾ ਜਾ ਸਕਦਾ। ਸੋ ਕਾਫੀ ਕੁਛ ਹਰਜੋਤ ਸਿੰਘ ਜੀ ਇਸ ਦੇ ਉੱਤੇ ਜਿਹੜਾ ਚੱਲੀ ਜਾ ਰਿਹਾ ਆ। ਸੋ ਹੋਣਾ ਇੱਕ ਦਿਨ ਅਚਾਨਕ ਹੀ ਪਟਾਕਾ ਜਿਹਨੂੰ ਕਹਿੰਦੇ ਆ ਜਦੋਂ ਪੈਣਾ ਆ, ਅਤੇ ਉਹ ਅਚਾਨਕ ਹੀ ਜਿਹੜਾ ਇਸ ਤਰੀਕੇ ਦੇ ਨਾਲ ਹੋਣਾ ਆ। ਅਤੇ ਜਿੱਦਾਂ ਕਹਿੰਦੇ ਕਾਰਵਾਂ ਨਜ਼ਦੀਕ ਆ ਰਿਹਾ, ਕੰਡਿਆਲੀ ਤਾਰ 'ਤੇ ਜਿਹੜੇ ਉੱਚੇ ਤੋਂ ਉੱਚੇ ਜਿਹੜੇ ਉਹ ਥੰਮ ਜਿਹੜੇ ਉੱਥੇ ਲਾਈ ਜਾ ਰਹੇ ਆ ਇਹਨਾਂ ਸਾਰਿਆਂ ਨੂੰ ਜਿਹੜੇ ਆ ਉਹ ਰੋਕਣ ਦੇ ਲਈ। ਉੱਧਰ ਕਾਰਵਾਂ ਦੇ ਵਿੱਚੋਂ ਇਹ ਰਿਪੋਰਟਸ ਹਰਜੋਤ ਸਿੰਘ ਜੀ ਇਸ ਟਾਈਮ ਕਾਫਲਿਆਂ 'ਚੋਂ ਆ ਰਹੀਆਂ ਵੀ ਬਹੁਤ ਸਾਰੇ ਲੋਕ ਤਿਆਰ ਨੇ, ਜਿੱਦਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਪੋਰਟ ਆਫ ਐਂਟਰੀ ਦੇ ਉੱਤੇ ਆ ਕੇ ਜਿਹੜਾ ਅਸਾਈਲਮ ਦੀ ਮੰਗ ਕਰਨ ਦੇ ਲਈ। ਸੋ ਦੇਖਦੇ ਹਾਂ ਵੀ ਜੇ ਇਸ ਤਰੀਕੇ ਦੇ ਨਾਲ ਅਸਾਈਲਮ ਦੀ ਉਹ ਮੰਗ ਕਰਨਗੇ ਅਤੇ ਅਮਰੀਕਾ ਦਾ ਜਿਹੜਾ ਪ੍ਰਸ਼ਾਸਨ ਆ ਅਤੇ ਬਾਰਡਰ ਸਿਕਿਉਰਿਟੀ ਵਾਲੇ ਆ, ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੇ, ਉਹ ਇਸ ਨੂੰ ਕਿਸ ਤਰੀਕੇ ਦੇ ਨਾਲ ਪੂਰੇ ਨਜਿੱਠਣਗੇ, ਕਿਉਂਕਿ ਹਜ਼ਾਰਾਂ ਹੀ ਲੋਕ ਇਕੱਠੇ ਜਿਹੜੇ ਆ ਪੋਰਟ ਆਫ ਐਂਟਰੀ ਦੇ ਉੱਤੇ ਜੇ ਇੱਦਾਂ ਟਰਾਈ ਕਰਨਗੇ ਤਾਂ ਉਹ ਦੇਖਣ ਵਾਲੀ ਗੱਲ ਹੋਊਗੀ ਵੀ ਇਸ ਨੂੰ ਪੂਰੀ ਕਿਸ ਤਰੀਕੇ ਦੇ ਨਾਲ ਉਹ ਪੂਰਿਆਂ ਨੂੰ ਨਜਿੱਠਣਗੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ, ਪਰ ਆਪਾਂ ਤੁਹਾਨੂੰ ਅਪਡੇਟਸ ਜਿਹੜੀਆਂ ਜ਼ਰੂਰ ਇਸ ਦੇ ਉੱਤੇ ਜਾਣਕਾਰੀ ਦਿੰਦੇ ਰਹਾਂਗੇ। ਅਤੇ ਨਾਲ ਹੀ ਆਪਾਂ ਹਰਜੋਤ ਸਿੰਘ ਜੀ, ਕਿਉਂਕਿ ਅੱਜ ਆਪਣਾ ਬੁੱਧਵਾਰ ਦਾ ਵੀ ਜਿਹੜਾ ਦਿਨ ਹੈਗਾ ਆ, ਸੋ ਆਪ ਤੁਹਾਨੂੰ ਵੀਜ਼ਾ ਬੁਲੇਟਿਨ ਵੀ ਜਿਹੜੀ ਆ ਉਹ ਦੱਸਦੇ ਜਾਈਏ। ਸੋ ਦਸੰਬਰ 2018 ਦੀ ਜਿਹੜੀ ਵੀਜ਼ਾ ਬੁਲੇਟਿਨ ਅਪਕਮਿੰਗ ਜਿਹੜੀ ਆ ਉਹ ਆ ਚੁੱਕੀ ਹੋਈ ਆ। ਸੋ ਉਸ ਦੇ ਵਿੱਚ ਜਿਹੜੀ ਆਪਾਂ ਵਾਰੀ ਸਰ ਕੈਟੇਗਰੀਜ਼ ਦੇ ਨਾਲ ਮੈਂ ਤੁਹਾਨੂੰ ਜਿਹੜੀਆਂ ਤਰੀਕਾਂ ਆ ਉਹ ਦੱਸਦੇ ਜਾਵਾਂ। ਜਿਹੜੀ F1 ਕੈਟੇਗਰੀ ਹੁੰਦੀ ਆ, ਅਣਵਿਆਹੇ ਮੁੰਡੇ ਕੁੜੀਆਂ US ਜਿਹੜੇ ਸਿਟੀਜ਼ਨਸ ਦੇ, ਉਹਨਾਂ ਦੇ ਲਈ ਜਿਹੜੀ ਇਸ ਟਾਈਮ ਤਰੀਕ 8 ਮਾਰਚ 2012 ਜਿਹੜੀ ਆ ਉਹ ਚੱਲ ਰਹੀ ਆ। ਜਿਹੜੀ F2A ਕੈਟੇਗਰੀ ਆ, ਪਰਮਾਨੈਂਟ ਰੈਜ਼ੀਡੈਂਟਸ ਦੇ ਜਿਹੜੇ ਆ ਸਪਾਊਸਿਸ ਅਤੇ ਉਹਨਾਂ ਦੇ ਜਿਹੜੇ ਬੱਚੇ ਨੇ, ਉਹਨਾਂ ਦੇ ਲਈ ਜਿਹੜੀ F2A ਦੇ ਲਈ ਕੈਟੇਗਰੀ 1 ਦਸੰਬਰ 2017 ਜਿਹੜੀ ਚੱਲ ਰਹੀ ਆ। F2B ਜਿਹੜੀ ਕੈਟੇਗਰੀ ਆ, ਅਣਵਿਆਹੇ ਮੁੰਡੇ ਕੁੜੀਆਂ ਪਰਮਾਨੈਂਟ ਰੈਜ਼ੀਡੈਂਟਸ ਦੇ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵਧੇਰੇ ਆ, ਉਹਨਾਂ ਦੇ ਲਈ ਜਿਹੜੀ F2B ਦੇ ਲਈ ਕੈਟੇਗਰੀ ਆ ਦੇ ਲਈ ਤਰੀਕ 22 ਮਾਰਚ 2014 ਜਿਹੜੀ ਇਸ ਟਾਈਮ ਚੱਲ ਰਹੀ ਆ। F3 ਜਿਹੜੀ ਕੈਟੇਗਰੀ ਆ, US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਜਿਹੜੀ ਤਾਰੀਖ ਆ ਉਹ 8 ਜਨਵਰੀ 2007 ਚੱਲ ਰਹੀ ਆ। ਅਤੇ ਜਿਹੜਾ ਭੈਣ ਭਰਾ ਵਾਲਾ ਜਿਹੜਾ US ਸਿਟੀਜ਼ਨ ਦੇ ਭੈਣ ਭਰਾ ਵਾਲੀ ਕੈਟੇਗਰੀ F4 ਕੈਟੇਗਰੀ ਆ, ਉਸ ਦੇ ਲਈ ਤਾਰੀਖ 1 ਜਨਵਰੀ 2005 ਚੱਲ ਰਹੀ ਆ। ਸੋ ਇਹ ਦਸੰਬਰ ਦੀ ਵੀਜ਼ਾ ਬੁਲੇਟਿਨ ਜਿਹੜੀ ਰਾਈਟ ਨਾਓ ਚੱਲ ਰਹੀ ਆ। ਸੋ ਆਪਾਂ ਜਿਹੜੇ ਕਈ ਆਪਣੇ ਵੀਰ ਪੁੱਛਦੇ ਸੀ ਵੀ ਜਿਹੜੇ ਰਿਲੀਜੀਅਸ ਵਰਕਰਸ ਆ ਉਹਨਾਂ ਦੀ ਕੈਟੇਗਰੀ ਦੇ ਵਿੱਚ ਰਾਈਟ ਨਾਓ ਕਰੰਟ ਜਿਹੜਾ ਆ ਉਹੀ ਚੱਲ ਰਿਹਾ ਵੀ ਜਿਹੜੀ ਤਰੀਕ ਜਦੋਂ ਤੁਸੀਂ ਅਪਲਾਈ ਕੀਤਾ, ਸੋ ਮੌਜੂਦਾ ਤਰੀਕ ਹੀ ਜਿਹੜੀਆਂ ਉੱਥੇ ਚੱਲ ਰਹੀਆਂ ਨੇ। ਸੋ ਇਹ ਜਿਹੜੀ ਸੀਗੀ ਵੀਜ਼ਾ ਬੁਲੇਟਿਨ ਦਸੰਬਰ 2018 ਦੇ ਲਈ। ਅਤੇ ਸਰੋਤੋ ਕੱਲ੍ਹ ਅਸੀਂ ਇੱਕ ਸਪੈਸ਼ਲ ਰਿਪੋਰਟ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਬਲੂਮਸਬਰਗ ਵੱਲੋਂ ਜਿਹੜੀ ਰਿਲੀਜ਼ ਹੋਈ ਸੀ 7-11 ਦੇ ਬਾਬਤ, ਵੀ ਕਿਸ ਤਰ੍ਹਾਂ 7-11 ਕੰਪਨੀ ਦੇ ਜਿਹੜੇ ਫਰੈਂਚਾਈਜ਼ੀ ਓਨਰਸ ਆ ਉਹਨਾਂ ਨੂੰ ਕੰਪਨੀ ਵੱਲੋਂ ਤੰਗ ਕੀਤਾ ਜਾ ਰਿਹਾ ਆ। ਆਈਸ ਨੂੰ ਰਿਪੋਰਟ ਕੀਤਾ ਜਾ ਰਿਹਾ ਆ ਪਿਛਲੇ ਸਮੇਂ ਦੇ ਵਿੱਚ 100 ਦੇ ਕਰੀਬ ਜਿਹੜੇ ਆ ਸਟੋਰ ਉਹਨਾਂ ਦੇ ਉੱਤੇ ਛਾਪੇ ਮਰਵਾਏ ਗਏ ਸੀ ਆਈਸ ਵੱਲੋਂ ਤਾਂ ਕਿ ਉਹ ਸਟੋਰ ਵਾਪਸ ਲੈ ਲੈਣ, ਵੀ ਉੱਥੇ ਜੀ ਅਨਡਾਕੂਮੈਂਟਡ ਬੰਦੇ ਕੰਮ ਕਰਦੇ ਆ। ਹੁਣ ਬਹੁਤ ਸਾਰੇ ਜਿਹੜੇ ਰਾਈਟਸ ਗਰੁੱਪ ਹੈਗੇ ਆ ਉਹਨਾਂ ਨੇ ਇਸ ਜਿਹੜੀ ਰਿਪੋਰਟ ਆਈ ਆ ਇਹਦੇ ਵਿੱਚ ਜਿਹੜੇ 7-11 ਕੰਪਨੀ ਆ ਉਹਨੂੰ ਜਿਹੜੀ ਆ ਕਿਹਾ ਵੀ ਉਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਹੈ, ਵੀ ਇਕੱਲੇ ਉਹ ਆਪਣੇ ਜਿਹੜੇ ਓਨਰਸ ਹੈਗੇ 7-11 ਦੇ ਫਰੈਂਚਾਈਜ਼ੀ ਓਨਰਸ ਉਹਨਾਂ ਨੂੰ ਜਿਹੜਾ ਟਾਰਗੇਟ ਕਰ ਰਿਹਾ, ਨਾਲ ਦੀ ਨਾਲ ਕਸਟਮਰਸ ਨੂੰ ਵੀ ਟਾਰਗੇਟ ਕਰ ਰਹੇ ਆ। ਵੀ ਕਿਸ ਤਰ੍ਹਾਂ ਰਿਪੋਰਟ 'ਚ ਆਇਆ ਵੀ ਆਪਣੀਆਂ ਬੈਨਾਂ ਬਾਹਰ ਸਟੋਰਾਂ ਦੇ ਲਾ ਦਿੰਦੇ ਆ, ਜਾਂ ਜਿਹੜੇ ਇੰਪਲਾਈ ਆ ਉਹਨਾਂ ਨੂੰ ਵੀ ਲਿਸਨ ਕਰ ਰਹੇ ਹੈਗੇ ਵੀ ਕੀ ਬੋਲ ਰਹੇ ਹੈਗੇ ਆ। ਉਹ ਕਹਿੰਦੇ ਇਕੱਲੇ ਫਰੈਂਚਾਈਜ਼ੀ ਓਨਰਸ ਨਹੀਂ, ਉਹਨਾਂ ਦੇ ਜਿਹੜੇ ਕਸਟਮਰਸ ਆ ਉਹਨਾਂ ਨੂੰ ਵੀ ਜਿਹੜਾ ਵਾਚ ਕਰ ਰਹੇ ਆ। ਹੁਣ ਤੁਸੀਂ ਦੇਖੋ ਵੀ ਜੇ ਕਸਟਮਰ ਨੂੰ ਵਾਚ ਕਰ ਰਹੇ ਉਹੀ ਜਿਹੜੀ ਟੇਪ ਆ ਜਾਂ ਰਿਕਾਰਡ ਆ ਉਹ ਆਈਸ ਨੂੰ ਦੇਣ ਅਤੇ ਕਸਟਮਰ ਅਨਡਾਕੂਮੈਂਟਡ ਹੋਵੇ, ਫਿਰ ਇਹ ਤਾਂ ਬਹੁਤ ਮਾੜੀ ਗੱਲ ਹੈਗੀ ਆ।
ਸੋ ਇਹਦੇ ਕਰਕੇ ਬਹੁਤ ਸਾਰੇ ਸਾਨੂੰ ਕਾਲਾਂ ਵੀ ਆਈਆਂ ਸਾਡੇ ਆਫਿਸ ਦੇ ਵਿੱਚ, ਅਤੇ ਅੱਜ ਵੀ ਕਾਲ ਆਈ ਸੀ ਵੀ ਮੈਂ 7-11 ਖਰੀਦਣ ਦੀ ਸੋਚ ਰਿਹਾ ਸੀ, ਵੀ ਮੇਰਾ ਹੁਣ ਇਰਾਦਾ ਨਹੀਂ ਹੈਗਾ। ਸੋ ਬਹੁਤ ਵੱਡੀ ਗਿਣਤੀ 'ਚ 7-11 ਜਿਹੜੇ ਆ ਹੁਣ ਸੇਲ 'ਤੇ ਲੱਗੇ ਹੋਏ ਆ, ਤੁਸੀਂ ਦੇਖ ਸਕਦੇ ਹੋ, ਖੁਦ ਗੂਗਲ ਸਰਚ ਕਰ ਲਿਓ। ਪਲੀਜ਼ ਜਿੰਨੇ ਵੀ ਆਪਣੇ, ਕਿਉਂਕਿ ਆਪਣੇ ਭੈਣ ਭਰਾ ਇਸ ਬਿਜ਼ਨਸ 'ਚ ਬਹੁਤ ਆ, ਜੇ ਕੋਈ ਨਵਾਂ ਇਸ ਬਿਜ਼ਨਸ ਜਾਣਾ ਚਾਹੁੰਦਾ ਆ, ਪਲੀਜ਼ ਆਪਣੇ ਜਿਹੜੇ ਪਹਿਲਾਂ ਓਨਰ ਹੈਗੇ ਆ ਬਹੁਤ ਸਾਰੇ ਪੰਜਾਬੀ, ਉਹਨਾਂ ਨਾਲ ਸਲਾਹ ਕਰ ਲਿਓ। ਮੋਸਟਲੀ ਮੈਜੋਰਟੀ ਆਫ ਦਾ ਟਾਈਮ ਤੁਹਾਨੂੰ ਉਹ ਵਧੀਆ ਸਲਾਹ ਦੇਣਗੇ, ਕਿਤੇ ਉਹਨਾਂ ਨਾਲ ਦੇਖ ਕੇ ਵੀ ਉਹਨਾਂ ਦੇ 3 ਸਟੋਰ ਆ 4 ਸਟੋਰ, ਆਪਾਂ ਹੋਰ ਨਾ ਫਸ ਜਾਈਏ। ਉਹਦੇ ਵਿੱਚ ਕਾਰਨ ਇਹ ਵੀ ਆ ਨਾ, ਵਿਚਾਰੇ ਛੱਡ ਇਸ ਲਈ ਵੀ ਨਹੀਂ ਸਕਦੇ। $2.5 ਲੱਖ ਜਿਹੜੀ ਉਹਨਾਂ ਨੇ ਫਰੈਂਚਾਈਜ਼ੀ ਫੀਸ ਦਿੱਤੀ ਆ, ਤੇ ਜੇ ਉਹ ਮਿੱਟੀ ਹੋ ਜਾਂਦੀ ਆ, ਜੇ ਉਹ ਛੱਡੂਗੇ ਤੇ ਉਹ ਬਿਲਕੁਲ ਜਿਹੜੀ ਆ ਮਿੱਟੀ ਹੋ ਜਾਣੀ ਆ। ਸੋ ਵਿਚਾਰੇ ਫਸੇ ਪਏ ਨੇ ਬਹੁਤ ਸਾਰੇ, ਜਿਹੜੇ ਇੱਦਾਂ ਜਿਹੜੇ ਕਈ ਲੋਕ ਆ ਉਹ ਇੱਦਾਂ ਫਸੇ ਨੇ, ਨਿਕਲਣਾ ਚਾਹੁੰਦੇ ਨੇ, ਪਰ ਜਿਹੜੇ ਡਾਲਰ ਕਿੰਨੇ ਕੁ ਜ਼ਿਆਦਾ ਜਿਹੜੇ ਫਸਾ ਬੈਠੇ ਹੋਏ ਨੇ ਵੀ ਉਹਨਾਂ ਨੂੰ ਸਹਿੰਦੇ ਨਾ ਸਹਿੰਦੇ ਹੋਏ, ਨਾ ਚਾਹੁੰਦੇ ਹੋਏ ਵੀ ਜਿਹੜਾ ਉਹ ਸਾਰਾ ਕੁਛ ਉਹ ਕਰਨਾ ਹੀ ਪੈ ਰਿਹਾ ਹੁੰਦਾ ਹੈ ਜੀ। ਸੋ ਬਿਲਕੁਲ ਪੂਰੀ ਤਰ੍ਹਾਂ ਜਿਹੜਾ ਕੋਈ ਵੀ ਬਿਜ਼ਨਸ ਲੈਣਾ ਹੈ, ਖਾਸ ਕਰਕੇ ਪੰਜਾਬੀਆਂ ਲਈ, ਉਹਨੂੰ ਰਿਸਰਚ ਜ਼ਰੂਰ ਕਰੋ। ਜਿਹੜੇ ਪਹਿਲਾਂ ਇਸ ਬਿਜ਼ਨਸ 'ਚ ਆ, ਉਹ 2, 4, 5 ਡਿਫਰੈਂਟ ਬੰਦਿਆਂ ਨੂੰ ਜ਼ਰੂਰ ਪੁੱਛ ਕੇ ਦੇਖੋ। ਕਿਤੇ ਇਹ ਨਾ ਦੇਖੋ ਵੀ ਨਹੀਂ ਜੀ ਉਹਨਾਂ ਦੇ ਵੀ ਬਿਜ਼ਨਸ ਆ ਤੇ ਅਸੀਂ ਵੀ ਬਿਜ਼ਨਸ ਲੈਣਾ ਆ। ਫਿਰ ਜ਼ਰੂਰ ਜੀ, ਸਾਰੇ ਜੀ ਸਦਕੇ ਬਿਜ਼ਨਸ ਲੈਣ। ਅਮਰੀਕਾ ਲੈਂਡ ਆਫ ਓਪਰਚੁਨਿਟੀ ਹੈਗਾ, ਮੌਕਾ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਇੱਥੇ ਮਿਲਦਾ ਆ, ਤੇ ਕਰਨਾ ਵੀ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ। ਹਾਂ, ਇਕੱਲੇ ਇੱਕ ਜਾਣੇ ਦੇ ਕਹੇ ਤੇ ਨਾ ਕਰੋ, ਵੱਖ-ਵੱਖ, ਜਿੱਦਾਂ ਹਰਜੋਤ ਸਿੰਘ ਜੀ ਕਹਿ ਰਹੇ ਆ, 4-5 ਜਾਣਿਆਂ ਤੋਂ ਜਿਹੜਾ ਉਹ ਤੁਸੀਂ ਪੁੱਛੋ। ਇਕੱਲੇ ਜਿਹੜਾ ਆਪਣਾ, ਕਈ ਵਾਰੀ ਕੁਝ ਅਜਿਹੇ ਲੋਕ ਵੀ ਹੁੰਦੇ ਆ, ਉਹ ਨਿਕਲਣਾ ਚਾਹੁੰਦੇ ਹੁੰਦੇ ਆ, ਤੇ ਉਹ ਬੰਦਾ ਦੇਖ ਕੇ ਜਿਹੜਾ ਫਸਾ ਵੀ ਜਾਂਦੇ ਨੇ। ਐਸੀ ਨਹੀਂ ਕੋਈ ਗੱਲ ਹੁੰਦੀ, ਬੰਦੇ ਜਿਹੜੇ ਕਈ ਇੱਦਾਂ ਦੇ ਵੀ ਹੁੰਦੇ, ਪਰ ਬਹੁਤ ਸਾਰੇ ਲੋਕ ਜਿਹੜੇ ਚੰਗੇ ਨੇ ਉਹ ਤੁਹਾਨੂੰ ਰਿਐਲਿਟੀ ਵੀ ਜਿਹੜੀ ਉਹ ਦੱਸਣਗੇ, ਕਿੱਦਾਂ ਰਹਿ ਰਹੇ ਨੇ, ਰੋਜ਼ਾਨਾ ਕਿੰਨੇ ਘੰਟੇ ਖੁਦ ਲਾ ਰਹੇ ਨੇ, ਕਿੰਨੇ ਉਹਨਾਂ ਨੇ ਇੰਪਲੋਈ ਰੱਖੇ ਹੋਏ ਨੇ, ਕੀ ਬਚਦਾ ਆ, ਕੀ ਉਸ ਦੇ ਵਿੱਚੋਂ ਨਿਕਲਦਾ ਆ, ਉਹ ਸਾਰਾ ਕੁਛ ਜਿਹੜਾ ਪਤਾ ਕਰੋ। ਕਈ ਵਾਰੀ ਬੰਦੇ ਨੂੰ, ਜਿੱਦਾਂ ਹਰਜੋਤ ਸਿੰਘ ਜੀ ਨੇ ਕੱਲ੍ਹ ਵੀ ਕਹਿੰਦੇ ਸੀ ਨਾ, ਵੀ ਉੱਤੋਂ ਦੀ ਹੋ ਕੇ ਫਿਰ ਕਹਿੰਦਾ ਵੀ ਨਹੀਂ ਜੇ ਉਹਨੇ ਲਿਆ ਤਾਂ ਮੈਂ ਵੀ ਜਿਹੜਾ ਆ ਉਹ ਲੈਣਾ ਹੀ ਲੈਣਾ ਆ। ਉਹ ਕੰਮ ਦੇ ਵਿੱਚ ਆਪਣਾ ਝੁੱਗਾ ਚੌੜ ਨਹੀਂ ਕਰਾਉਣਾ ਚਾਹੀਦਾ। ਚਾਦਰ ਨੂੰ ਦੇਖ ਕੇ ਉਸ ਹਿਸਾਬ ਦੇ ਨਾਲ ਵੀ ਜਿਹੜੀ ਚੀਜ਼ ਤੁਸੀਂ ਮੈਨੇਜ ਕਰ ਸਕਦੇ ਹੋ ਉਸ ਹਿਸਾਬ ਦੇ ਨਾਲ ਰੱਖੋ, ਕਿਉਂਕਿ ਬਾਅਦ ਦੇ ਵਿੱਚ ਸਟਰੈਸ ਆ, ਟੈਨਸ਼ਨ ਆ, ਬਹੁਤ ਜਿਹੜੀਆਂ ਜ਼ਿੰਮੇਵਾਰੀਆਂ ਫਿਰ ਭਾਰੀਆਂ ਹੁੰਦੀਆਂ, ਪਰਿਵਾਰ ਨੂੰ ਵੀ ਦੇਖਣਾ, ਸਾਰਾ ਕੁਝ ਦੇਖਣਾ ਆ। ਉਹ ਸਾਰੀਆਂ ਚੀਜ਼ਾਂ ਦੇਖੋ। ਜਿਹੜਾ ਵੀ ਬਿਜ਼ਨਸ ਲੈਣਾ ਉੱਤੇ ਰੀਸਰਚ ਕਰਕੇ ਪੂਰੀ ਚੰਗੀ ਤਰ੍ਹਾਂ ਫਿਰ ਜਿਹੜਾ ਬਿਜ਼ਨਸ ਵੱਲ ਦੇ ਵਿੱਚ ਉਸ ਨੂੰ ਹੱਥ ਪਾਉਣਾ ਚਾਹੀਦਾ ਆ। ਬਾਕੀ ਇੱਕ ਗੱਲ ਜਿਹੜੀ ਹੈਗੀ ਆ ਹਰਜੋਤ ਸਿੰਘ ਜੀ, ਵੀ ਆਪਣੀ ਜਿਹੜੀ ਕਮਿਊਨਿਟੀ ਦੀ ਸ਼ੇਰ ਹੈਗੇ ਆ ਬੰਦੇ, ਐਸੀ ਕੋਈ ਗੱਲ ਨਹੀਂ ਆ, ਹੱਥ ਪਾ ਕੇ ਚਲਾਈ ਵੀ ਜਾਂਦੇ ਨੇ, ਵਧੀਆ ਵੀ ਜਿਹੜਾ ਬਿਜ਼ਨਸ ਸਾਨੂੰ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਉਹ ਲਈ ਜਾਂਦੇ ਨੇ। ਸੋ ਇਹ ਲੈਂਡ ਆਫ ਓਪਰਚੁਨਿਟੀ ਹੈਗੀ ਆ, ਜ਼ਰੂਰ ਜਿਹੜੇ ਬਿਜ਼ਨਸ ਵੱਲ ਨੂੰ ਤੁਸੀਂ ਸੋਚੋ। ਇਹੀ ਇੱਕ ਗੁੱਡ, ਮੈਂ ਕਹੂੰਗਾ ਵੀ ਮੌਕਾ ਹੁੰਦਾ ਹੈ ਸਾਰਿਆਂ ਕੋਲ, ਵੀ ਇੱਥੇ ਕੋਈ ਐਡੀ ਰੈੱਡ ਟੇਪ ਨਹੀਂ ਹੁੰਦੀ ਵੀ ਤੁਹਾਨੂੰ ਜਿਹੜਾ ਇੱਥੇ ਮੁਸ਼ਕਿਲਾਂ ਦਾ ਇੰਨਾ ਜ਼ਿਆਦਾ ਸਾਹਮਣਾ ਜਿਹੜਾ ਕਰਨਾ ਪਵੇ। ਹਾਂ, ਪਰ ਰੀਸਰਚ ਕਰਕੇ ਜਿਹੜਾ ਬਿਜ਼ਨਸ ਨੂੰ ਜਿਹੜਾ ਆ ਉਹ ਲਿਆ ਜਾਵੇ। ਤੇ ਹਰਜੋਤ ਸਿੰਘ ਜੀ, ਅਗਲੀਆਂ ਕੁਛ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਮਾਰੀ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬ੍ਰੈਕਸਿਟ ਦਾ ਜਿਹੜਾ ਖਰੜਾ ਆ ਉਹ ਤਿਆਰ ਹੁੰਦਾ ਜਿਹੜਾ ਨਜ਼ਰ ਆ ਰਿਹਾ ਆ। ਇਸ ਟਾਈਮ ਯੂਰਪੀਅਨ ਸੰਘ ਤੇ ਜਿਹੜਾ ਬ੍ਰਿਟੇਨ ਦੇ ਦਰਮਿਆਨ ਜਿਹੜੀ ਡੀਲ ਆ ਉਹ ਵੀ ਜਿਹੜੀ ਅੱਗੇ ਨੂੰ ਜਿਹੜੀ ਉਹ ਵੱਧ ਸਕਦੀ ਆ। ਕਹਿੰਦੇ ਦੋਨਾਂ ਹੀ ਪਾਰਟੀਆਂ ਦੇ ਵੱਲੋਂ ਇਹ ਮਨਜ਼ੂਰੀ ਮਿਲ ਗਈ ਆ ਵੀ ਭਾਸ਼ਾ ਜਿਹੜੀ ਆ ਉਹ ਕਿਸ ਤਰੀਕੇ ਦੀ ਜਿਹੜੀ ਹੋਵੇਗੀ। ਸੋ ਥਰੀਸਾ ਮੇ ਦੇ ਕੋਲ ਬਹੁਤ ਘੱਟ, ਉਹਨਾਂ ਦੀ ਸਰਕਾਰ ਕੋਲ ਬਹੁਤ ਘੱਟ ਜਿਹੜਾ ਆ ਉਹ ਸਮਾਂ ਰਹਿ ਗਿਆ ਆ ਜਦੋਂ ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਤੋੜ ਵਿਛੋੜਾ ਜਿਹੜਾ ਉਹ ਕਰ ਲੈਣਾ ਆ। ਅਗਲੇ ਸਾਲ ਦੇ ਜਿਹੜੇ ਆਈ ਥਿੰਕ ਮਾਰਚ ਅਪ੍ਰੈਲ ਦੇ ਦਰਮਿਆਨ ਜਿਹੜਾ ਉੱਥੇ ਜਾ ਕੇ ਇਹ ਬ੍ਰੈਕਸਿਟ ਜਿਹੜਾ ਹੋ ਜਾਣਾ ਆ। ਅਤੇ ਜੇ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਨਾ ਨਜਿੱਠਿਆ ਗਿਆ ਤਾਂ ਉਸ ਦਿਨ ਜਿੱਦਣ ਬ੍ਰੈਕਸਿਟ ਐਕਚੁਅਲ 'ਚ ਹੋਣਾ ਆ ਉਦੋਂ ਬਹੁਤ ਵੱਡੀ ਜਿਹੜੀ ਲੋਕਾਂ ਨੂੰ ਜਿਹੜੀ ਆ ਉਸ ਸਮੱਸਿਆ ਦਾ ਸਾਹਮਣਾ ਜਿਹੜਾ ਕਰਨਾ ਪਊਗਾ। ਸੋ ਹੋਪਫੁਲੀ ਜਿਹੜੇ ਆ ਇਹ ਕਿਸੇ ਪਾਸੇ ਜਿਹੜਾ ਨੇਪਰਾ ਚੜ੍ਹੇ। ਅਤੇ ਬਾਕੀ ਵੀ ਮੈਂ ਇੱਕ ਜਗ੍ਹਾ ਦੇ 'ਤੇ ਪੜ੍ਹ ਰਿਹਾ ਸੀ, ਕਹਿੰਦੇ ਵੀ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਆ ਇਸ ਪੂਰੀ ਬ੍ਰੈਕਸਿਟ ਦੀ ਜਿਹੜੀ ਡੀਲ ਆ ਉਸ ਦੇ ਵਿੱਚ, ਕਿਉਂਕਿ ਉਹ ਵੀ ਖੁਦ ਹੀ ਚਾਹੁੰਦੇ ਸੀਗੇ ਵੀ ਜਿਹੜਾ ਬ੍ਰੈਕਸਿਟ ਜਿਹੜਾ ਆ ਉਹ ਹੋਵੇ। ਤੇ ਅਗਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ, ਸਭ ਨੂੰ ਪਤਾ ਹੈ ਵੀ ਜਿਹੜੇ ਮਿਆਂਮਾਰ ਬਰਮਾ ਵਾਲੇ ਆ ਉਹਨਾਂ ਨੇ ਜਿਹੜੇ ਰੋਹਿੰਗਿਆ ਮੁਸਲਮਾਨਾਂ ਦਾ ਕਿਸ ਤਰੀਕੇ ਦੇ ਨਾਲ ਘਾਣ ਜਿਹੜਾ ਉੱਥੇ ਕੀਤਾ ਆ। ਪਿਛਲੇ ਦਿਨੀ ਜਿਹੜੇ ਸਾਡੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹਨਾਂ ਦੀ ਮੁਲਾਕਾਤ ਜਿਹੜੀ ਆ ਮਿਆਂਮਾਰ ਦੀ ਸੂਕੀ ਜਿਹੜੀ ਨੋਬਲ ਪੀਸ ਜੇਤੂ ਵੀ ਹੈਗੀ ਆ ਉਸ ਦੇ ਨਾਲ ਜਿਹੜੀ ਹੋਈ ਸੀ। ਅਤੇ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹਨਾਂ ਨੇ ਮਿਆਂਮਾਰ ਦੇ ਲੀਡਰ ਆ ਉਹਨਾਂ ਦੇ ਇਸ ਜਿਹੜੀ ਟਰੀਟਮੈਂਟ ਹੈਗੀ ਰੋਹਿੰਗਾ ਮੁਸਲਮਾਨਾਂ ਦੀ ਅਤੇ ਜਿਹੜੇ ਜਰਨਲਿਸਟਾਂ ਨੂੰ ਉੱਥੇ ਕੈਦ ਕਰਕੇ ਰੱਖਿਆ ਹੋਇਆ ਆ ਉਸ ਦੀ ਕੜੇ ਸ਼ਬਦਾਂ ਦੇ ਵਿੱਚ ਜਿਹੜੀ ਆ ਉਹ ਨਿੰਦਾ ਜਿਹੜੀ ਉੱਥੇ ਉਹਨਾਂ ਨੇ ਕੀਤੀ ਆ। ਸੋ ਜਿਹੜੇ ਮਾਈਕ ਪੈਂਸ ਨੇ
ਉਹਨਾਂ ਨੇ ਕਿਹਾ ਆ ਵੀ ਉਹ ਪ੍ਰੋਗਰੈਸ ਸੁਣਨਾ ਚਾਹੁੰਦੇ ਨੇ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਆ ਕੀ ਹੋ ਰਿਹਾ ਆ, ਵੀ ਜਿਸ ਤਰੀਕੇ ਦੇ ਨਾਲ ਰੋਹਿੰਗਾ ਮੁਸਲਮਾਨਾਂ ਦਾ ਪਰਸੀਕਿਊਸ਼ਨ ਜਿਹੜੀ ਉੱਥੇ ਹੋ ਰਹੀ ਆ ਉਸ ਨੂੰ ਕਿੱਦਾਂ ਰੋਕਿਆ ਜਾ ਰਿਹਾ ਅਤੇ ਜਿਹੜੇ ਲੋਕ ਇਸ ਦੇ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਪ੍ਰਤੀ ਕੀ ਕੀਤਾ ਜਾ ਰਿਹਾ ਆ। ਯੂਨਾਈਟਿਡ ਨੇਸ਼ਨ ਵੀ ਜਿਹੜੇ ਇਸ ਚੀਜ਼ ਦੇ ਕਾਫੀ ਖਿਲਾਫ ਜਿਹੜੀ ਬੋਲੀ ਆ, ਪਰ ਤੁਸੀਂ ਦੇਖੋ ਹਰਜੋਤ ਸਿੰਘ ਜੀ ਤਾਂ ਵੀ ਜਿਹੜਾ ਆ ਉਹ ਘਾਣ ਜਿਹੜਾ ਕਿਤੇ ਨਾ ਕਿਤੇ ਉੱਥੇ ਰੁਕ ਨਹੀਂ ਰਿਹਾ। ਇਹੀ ਨਹੀਂ, ਉੱਥੇ ਜਿਹੜੇ ਐਸੋਸੀਏਟਿਡ ਪ੍ਰੈਸ ਦੇ ਅਤੇ ਰਿਊਟਰਸ ਦੇ ਜਰਨਲਿਸਟ ਆ ਉਹਨਾਂ ਨੂੰ ਵੀ ਜਿਹੜਾ ਆ ਉੱਥੇ ਕੈਦ ਕਰਕੇ ਰੱਖਿਆ ਹੋਇਆ, ਕਿਉਂਕਿ ਉਹ ਕੁਛ ਅਜਿਹੀਆਂ ਸਟੋਰੀਆਂ ਕਰ ਰਹੇ ਸੀ ਜਿਸ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਉੱਤੇ ਘਾਣ ਕਰ ਲਏ ਲੋਕਾਂ ਦਾ ਚਿਹਰਾ ਨੰਗਾ ਹੁੰਦਾ ਸੀਗਾ। ਜੀ ਬਿਲਕੁਲ। ਤੇ ਅਗਲੀ ਨਿਊਜ਼ ਵੱਲ ਚੱਲੀਏ। ਕਹਿੰਦੇ ਪਈ US ਦੀ ਜਿਹੜੀ ਵਾਰ ਆ ਉਹ ਅੱਤਵਾਦ ਦੇ ਉੱਤੇ, ਟੈਰਰ ਦੇ ਉੱਤੇ, ਉਹ ਜੇ ਦੇਖਿਆ ਜਾਵੇ ਕਹਿੰਦੇ ਐਂਡ ਆਫ ਫਿਸਕਲ ਈਅਰ 2019 ਤੱਕ US ਨੇ $6 ਟ੍ਰਿਲੀਅਨ ਜਿਹੜਾ ਸਪੈਂਡ ਕੀਤਾ ਹੈਗਾ ਆ। ਇਹ ਬਰਾਊਨਜ਼ ਯੂਨੀਵਰਸਿਟੀ ਦੀ ਵਾਟਸਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਸ ਸੈਂਟਰ ਵੱਲੋਂ ਇਹ ਡਾਟਾ ਆਇਆ ਆ। ਪੈਂਟਾਗਨ ਦੀ ਜਿਹੜੀ ਕੈਲਕੂਲੇਸ਼ਨਸ ਆਈ ਸੀ 1.5 ਮਿਲੀਅਨ, ਕਿਉਂਕਿ ਇਹ ਸਾਰਾ ਜਿੱਦਾਂ ਡਾਟਾ ਡਿਫੈਂਸ ਦਾ ਜਾਂ ਵੈਟਰਨਸ ਦਾ ਨਹੀਂ ਇਨਕਲੂਡ ਕਰਦੇ ਸੀ, ਪਰ ਹੁਣ ਇਹ ਯੂਨੀਵਰਸਿਟੀ ਵੱਲੋਂ ਡਾਟਾ ਆਇਆ ਵੀ $6 ਟ੍ਰਿਲੀਅਨ ਜਿਹੜੀ ਆ US ਉਹ ਖਰਚ ਕਰ ਚੁੱਕੀ ਆ ਅੱਤਵਾਦ ਦੇ ਉੱਤੇ, ਟੈਰਰ ਦੇ ਉੱਤੇ ਕੰਟਰੋਲ ਕਰਨ ਦੇ ਲਈ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ ਰੂਥ ਵੈਡਰ ਹੈਗੇ ਆ ਗਿੰਗਸਬਰਗ, ਸੁਪਰੀਮ ਕੋਰਟ ਦੇ ਜਸਟਿਸ ਆ, ਉਹਨਾਂ ਨੂੰ ਜਿਹੜੀ ਪਿੱਛੇ ਉਹਨਾਂ ਦੀਆਂ 3 ਰਿਬਸ ਟੁੱਟ ਗਈਆਂ ਸੀਆਂ ਤੇ ਉਹ ਹੁਣ ਵਾਪਸ ਫੇਰ ਆਫਿਸ ਦੇ ਵਿੱਚ ਆ ਗਏ ਹੈਗੇ ਆ। ਜੀ ਬਿਲਕੁਲ, ਉਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਐਜ਼ ਏ ਜਸਟਿਸ ਦੁਬਾਰਾ ਜਿਹੜੀ ਆ ਉਹ ਸਾਂਭ ਲਈ ਹੈਗੀ ਆ। ਸੋ ਉਸ ਤੋਂ ਅਗਲੀ ਜਿਹੜੀ ਖਬਰ ਦੇ ਉੱਤੇ ਜੇ ਨਜ਼ਰ ਮਾਰੀ ਹਰਜੋਤ ਸਿੰਘ ਜੀ, ਵੀ ਜਿਹੜੇ ਫਰਾਂਸ ਦੀ ਜਿਹੜੀ ਸਰਕਾਰ ਆ ਉੱਥੋਂ ਦੇ ਜਿਹੜੇ ਨਵੇਂ ਬਣੇ ਜਿਹੜੇ ਰਾਸ਼ਟਰਪਤੀ ਆ ਮੈਕਰੋਨ, ਉਹਨਾਂ ਦੀ ਅਤੇ ਯੂਰਪ ਦੇ ਹੋਰ ਲੀਡਰਸ ਦੀ ਇਸ ਟਾਈਮ ਅਮਰੀਕਾ ਦੇ ਸਾਡੇ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਨਾਲ ਜਿਹੜੀ ਆ ਉਹ ਬਣਦੀ ਨਹੀਂ ਨਜ਼ਰ ਆ ਰਹੀ। ਜਿਹੜੇ ਮੈਕਰੋਨ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਵੀ ਯੂਰਪ ਨੂੰ ਖੁਦ ਦਾ ਆਪਣਾ ਮਿਲਟਰੀ ਢਾਂਚਾ ਜਿਹੜਾ ਆ ਉਹ ਤਿਆਰ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ US, ਚਾਈਨਾ ਜਾਂ ਰੂਸ ਵਰਗੇ ਮੁਲਕਾਂ ਤੋਂ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਆਪਣਾ ਬਚਾਅ ਜਿਹੜਾ ਉਹ ਕਰ ਸਕਦੇ ਆ। ਅਤੇ ਕਹਿੰਦੇ ਵੀ ਉਹਨਾਂ ਨੂੰ ਹੁਣ ਅਮਰੀਕਾ ਵੱਲ ਬਹੁਤਾ ਜਿਹੜਾ ਆ ਉਹ ਦੇਖਣ ਦੀ ਜ਼ਰੂਰਤ ਨਹੀਂ ਹੈਗੀ। ਅਤੇ ਨਾਲ ਹੀ ਜਿਹੜਾ ਆ ਉਹਨਾਂ ਨੇ ਫਰਾਂਸ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜੀ ਕਿਹਾ ਆ ਵੀ ਜਿਹੜੀਆਂ ਡੋਨਲਡ ਟਰੰਪ ਦੇ ਵੱਲੋਂ ਜਿਹੜੀਆਂ ਟਵੀਟਸ ਪਿਛਲੇ ਦਿਨਾਂ ਦੇ ਵਿੱਚ ਇਹ ਕੀਤੀਆਂ ਗਈਆਂ ਆ ਅਜਿਹੇ ਇੱਕ ਜਿਹੜਾ ਕਹਿ ਲਓ ਵੀ ਉਹਨਾਂ ਦੇ IDA ਨੂੰ ਲੈ ਕੇ, ਤਾਂ ਕਹਿੰਦੇ ਵੀ US ਪ੍ਰੈਜ਼ੀਡੈਂਟ ਦੇ ਵਿੱਚ ਇੱਕ ਕਾਮਨ ਡੀਸੈਂਸੀ ਸ਼ਿਸ਼ਟਾਚਾਰ ਦੀ ਜਿਹੜੀ ਘਾਟ ਆ ਉਹ ਨਜ਼ਰ ਜਿਹੜੀ ਆਈ ਆ। ਅਤੇ ਇਹ ਇਸ ਤਰੀਕੇ ਦੇ ਨਾਲ ਜਿਹੜੀ ਫਰਾਂਸ ਦੀ ਜਿਹੜੀ ਇਸ ਟਾਈਮ ਸਰਕਾਰ ਆ ਉਹ ਉਹਨਾਂ ਦੇ ਜਿਹੜੇ ਆ ਉਹਨਾਂ ਨੇ ਫਾਇਰ ਬੈਕ ਇੱਕ ਹਿਸਾਬ ਦੇ ਨਾਲ ਉਹਨਾਂ ਉੱਤੇ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਆ। ਸੋ ਦੇਖਦੇ ਹਾਂ ਕੀ ਬਣਦਾ ਆ, ਪਰ ਇਸ ਟਾਈਮ ਕਹਿ ਸਕਦੇ ਹਾਂ ਵੀ ਜਿਹੜਾ ਮਨ ਮੁਟਾਵ ਹੈਗਾ ਆ ਅਮਰੀਕਾ ਦੇ ਜਿਹੜੇ ਲੀਡਰ ਡੋਨਲਡ ਟਰੰਪ ਪ੍ਰੈਜ਼ੀਡੈਂਟ ਅਤੇ ਜਿਹੜੇ ਯੂਰਪ ਦੇ ਵੱਖ-ਵੱਖ ਹੋਰ ਲੀਡਰਸ ਆ ਜਿਨ੍ਹਾਂ 'ਚ ਜਰਮਨੀ, ਫਰਾਂਸ ਜਿਹੜਾ ਸਭ ਤੋਂ ਮੂਹਰੇ ਹੋ ਕੇ ਚੱਲ ਰਿਹਾ ਆ, ਉਹ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੇੜਕਾ ਜਿਹੜਾ ਅੱਗੇ ਵੱਧ ਸਕਦਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਐਮਾਜ਼ੋਨ ਦੇ ਜਿਹੜਾ ਹੈੱਡਕੁਆਟਰ ਨੰਬਰ 2 ਆ ਉਹ ਨਿਊਯਾਰਕ ਅਤੇ ਵਰਜੀਨੀਆ ਦੇ ਵਿੱਚ ਉਹਨਾਂ ਨੇ ਅਨਾਊਂਸ ਕੀਤਾ ਸੀ। ਆਪਾਂ ਕੱਲ੍ਹ ਵੀ ਸਾਂਝੀ ਕੀਤੀ ਸੀ ਖਬਰ, ਪਰ ਹੁਣ ਬਹੁਤ ਸਾਰੇ ਲੋਕ ਜਿਹੜੇ ਨਿਊਯਾਰਕ ਦੇ ਆ ਉਹ ਅਪਸੈਟ ਆ ਪਈ। $1.8 ਬਿਲੀਅਨ ਜਿਹੜੇ ਇਨਸੈਂਟਿਵਸ ਆ ਉਹ ਐਮਾਜ਼ੋਨ ਨੂੰ ਕਿਉਂ ਦਿੱਤੇ ਗਏ ਆ, ਜਦੋਂ ਕਿ ਕਹਿੰਦੇ ਵੀ ਉੱਥੇ ਆਲਰੇਡੀ ਘਰਾਂ ਦੀਆਂ ਪ੍ਰਾਈਸਾਂ, ਰੈਂਟ ਟੂ ਮਚ ਹਾਈ ਆ। ਅਤੇ ਹੁਣ ਜਦੋਂ ਐਮਾਜ਼ੋਨ ਦੇ 25,000 ਦੇ ਕਰੀਬ ਇੰਪਲਾਈ ਨਿਊਯਾਰਕ 'ਚ ਹੋਣਗੇ, ਐਕਸਟਰਾ 25,000 ਦੇ ਕਰੀਬ ਵਰਜੀਨੀਆ 'ਚ, ਅਤੇ ਉੱਥੇ ਜਿਹੜੇ ਰੈਂਟਸ ਆ ਜਾਂ ਘਰਾਂ ਦੀਆਂ ਪ੍ਰਾਈਸਾਂ ਹੋਰ ਹਾਈ ਜਾਣਗੀਆਂ ਅਤੇ ਉਸ ਸਿਟੀ ਨੂੰ ਜਿਹੜਾ ਆ ਕੀ ਫਾਇਦਾ ਹੋਊਗਾ, ਜਦੋਂ ਕਿ ਕਹਿੰਦੇ ਵੀ $1.8 ਬਿਲੀਅਨ ਜਿਹੜਾ ਆ ਹੋਰ ਸਰਵਿਸਿਜ਼ ਦੇ ਲਈ ਨਿਊਯਾਰਕ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਸੀ। ਪਰ ਨਿਊਯਾਰਕ ਦੇ ਜਿਹੜੇ ਸੈਨੇਟਰ ਹੈਗੇ ਆ ਸਾਰੇ ਉਹ ਇਸ ਇਸ਼ੂ ਦੇ ਉੱਤੇ ਜਿਹੜੇ ਚੁੱਪ ਹੈਗੇ ਆ। ਜੀ ਬਿਲਕੁਲ। ਸੋ ਇੱਕ ਪਾਸੇ ਜਿਹੜੀਆਂ ਕਈ ਸਿਟੀਆਂ ਆ ਉਹ ਕਹਿੰਦੀਆਂ ਵੀ ਸਾਡੇ ਆਓ, ਸਾਡੇ ਜਿਹੜੀਆਂ ਨੌਕਰੀਆਂ ਲਿਆਓ। ਸੋ 25,000 ਲੋਕਾਂ ਨੂੰ ਹੁਣ ਜੋਬ ਵੀ ਉੱਥੇ ਮਿਲਣੀ ਆ। $5 ਬਿਲੀਅਨ ਦੀ ਐਮਾਜ਼ੋਨ ਵਾਲੇ ਕਹਿੰਦੇ ਆ ਵੀ ਅਸੀਂ ਇਨਵੈਸਟਮੈਂਟ ਜਿਹੜੀ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਜਿਹੜੀ ਉਹ ਕਰਨੀ ਆ। ਅਤੇ ਉੱਦਾਂ ਜਿਹੜੇ ਦੇਖਿਆ ਜਾਵੇ ਵੀ ਜਿਹੜੀ ਨਵੀਂ ਬਣੀ ਵੈਰੀ ਪ੍ਰੋਗਰੈਸਿਵ ਜਿਹੜੀ ਕਾਂਗਰਸ ਵੂਮੈਨ ਓਕੈਸੀਓ ਕੋਰਟੇਜ਼, ਉਹਨਾਂ ਨੇ ਇਸ ਐਮਾਜ਼ੋਨ ਦੇ ਖਿਲਾਫ ਜਿਹੜੀ ਆਵਾਜ਼ ਵੀ ਚੱਕੀ ਆ ਵੀ ਜਿਹੜਾ $2 ਬਿਲੀਅਨ ਤੱਕ ਦਾ
ਜਿਹੜਾ ਇਹਨਾਂ ਨੂੰ ਟੈਕਸ ਪੇਅਰਸ ਦੇ ਜਿਹੜਾ ਇਨਸੈਂਟਿਵ ਜਿਹੜਾ ਦਿੱਤਾ ਜਾ ਰਿਹਾ ਆ। ਜਿਹੜਾ ਵਰਲਡਸ ਰਿਚੈਸਟ ਮੈਨ ਹੈਗਾ ਬੇਜ਼ੋਸ, ਇਹਦਾ ਜਿਹੜਾ ਆ ਉਹ ਕੀ ਤੁੱਕ ਜਿਹੜੀ ਉਸ ਦੇ ਵਿੱਚ ਬਣਦੀ ਹੈਗੀ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ, ਪਰ ਉਹਨਾਂ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਆ ਸਿਟੀ ਜਿਹੜੀ ਉਹਨਾਂ ਨੂੰ ਇਨਸੈਂਟਿਵ ਦੇਣ ਨੂੰ ਜਿਹੜੀ ਉਹ ਰੈਡੀ ਹੈਗੀ ਆ। ਸੋ ਮੈਨੂੰ ਲੱਗਦਾ ਬੜੀ ਜੰਗੀ ਪੱਧਰ ਦੇ ਉੱਤੇ ਬੜੀ ਜਲਦੀ ਜਿਹੜੇ ਉੱਥੇ ਦੋਨੋਂ ਹੈੱਡਕੁਆਟਰ ਉਹ ਤਿਆਰ ਕਰਨ ਵੱਲ ਵਧਣਗੇ। ਅਤੇ ਸਾਡਾ ਸਮਾਂ ਵੀ ਜਿਹੜਾ ਉਹ ਸਮਾਪਤ ਹੋਣ ਵਾਲਾ ਹੀ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਪਾਰਕਲੈਂਡ ਸਕੂਲ ਦਾ ਸ਼ੂਟਰ ਸੀਗਾ ਨਿਕੋਲਸ ਕਰੂਜ਼, ਉਸ ਨੇ ਜਿਹੜਾ ਬਾਵਰਡ ਕਾਉਂਟੀ ਦੇ ਵਿੱਚ ਇੱਕ ਸ਼ੈਰਿਫ ਹੈਗਾ ਜੇਲ੍ਹ ਦੇ ਵਿੱਚ, ਉਹਨੂੰ ਅਟੈਕ ਕੀਤਾ ਹੈਗਾ ਆ। ਅਤੇ ਉਹ ਆਲਰੇਡੀ ਜਿਹੜੇ ਉਹਦੇ 'ਤੇ ਕਾਫੀ ਚਾਰਜਸ ਲੱਗੇ ਹੋਏ ਹੈਗੇ ਆ। 17 ਚਾਰਜਸ ਉਹਦੇ 'ਤੇ ਪ੍ਰੀ ਮੈਡੀਟੇਟਡ ਮਰਡਰ ਦੇ ਆ, ਅਤੇ ਇਸੇ ਤਰ੍ਹਾਂ ਫਸਟ ਡਿਗਰੀ ਮਰਡਰ ਦੇ ਚਾਰਜਸ ਹੈਗੇ ਆ। ਨਿਕੋਲਸ ਕਰੂਜ਼ ਸਰੋਤਿਆਂ ਨੂੰ ਯਾਦ ਹੋਊਗਾ, ਜਿਸ ਨੇ ਪਾਰਕਲੈਂਡ ਸਕੂਲ ਜਿਹੜਾ ਆ ਉੱਥੇ ਗੋਲੀਆਂ ਮਾਰ ਕੇ ਬੱਚਿਆਂ ਨੂੰ ਮਾਰ ਦਿੱਤਾ ਸੀ। ਜੀ ਅਗਲੀ ਖਬਰ ਦੱਸੀਏ ਹਰਜੋਤ ਸਿੰਘ ਜੀ। US ਹਾਊਸ ਦੀ ਜਿਹੜੀ ਇੱਕ ਰੇਸ ਦਾ ਜਿਹੜਾ ਨਤੀਜਾ ਆ ਗਿਆ ਆ ਕੈਲੀਫੋਰਨੀਆ ਦੀ ਡਿਸਟ੍ਰਿਕਟ 10, ਜਿਸ ਦੇ ਵਿੱਚ ਜਿਹੜੇ 4 ਵਾਰ ਦੇ ਇਨਕੰਬੈਂਟ ਜੈਫ ਡੈਨਮ, ਉਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਉੱਥੇ ਕਰਨਾ ਪਿਆ ਆ। ਸੋ ਉਹਨਾਂ ਦੇ ਜਿਹੜੇ ਵਿਰੋਧੀ ਆ ਉਹਨਾਂ ਨੇ ਇਸ ਜਿਹੜੀ ਆ ਉਸ ਨੂੰ ਫਲਿੱਪ ਕਰ ਦਿੱਤਾ ਹੈ। ਹਾਰਡਰ ਨੇ ਇਹ ਜਿਹੜੀ ਇਲੈਕਸ਼ਨ ਆ ਉੱਥੇ ਜਿੱਤ ਲਈ ਆ। ਸੋ ਕਾਫੀ ਕੜਾ ਮੁਕਾਬਲਾ ਉੱਥੇ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਸੀਗਾ ਡਿਸਟ੍ਰਿਕਟ 10 ਦੇ ਵਿੱਚ, ਜਿੱਥੇ ਹੁਣ ਡੈਮੋਕ੍ਰੇਟ ਜੋਸ਼ ਹਾਰਡਰ ਨੇ 96,320 ਵੋਟਾਂ ਜਿਹੜੀਆਂ ਜਿੱਤ ਲਈਆਂ ਨੇ, ਅਤੇ ਜਿਹੜੇ GOP ਰਿਪਬਲਿਕਨ ਦੇ ਜੈਫ ਡੈਨਮ ਇਨਕੰਬੈਂਟ ਜਿਹੜੇ ਸੀਗੇ ਮੌਜੂਦਾ ਕਾਂਗਰਸ ਮੈਨ ਸੀਗੇ, ਉਹਨਾਂ ਨੂੰ 91,401 ਵੋਟਾਂ ਪਈਆਂ ਆ। ਸੋ ਤਕਰੀਬਨ 5,000 ਵੋਟ ਦੇ ਫਰਕ ਦੇ ਨਾਲ ਜੋਸ਼ ਹਾਰਡਰ ਆ ਉਹਨਾਂ ਨੇ ਜੈਫ ਡੈਨਮ ਨੂੰ ਜਿਹੜਾ ਹਰਾ ਦਿੱਤਾ ਆ। ਸੋ ਇੱਕ ਹੋਰ ਜਿਹੜੀ ਹਾਊਸ ਦੀ ਸੀਟ ਆ ਉਹ ਡੈਮੋਕ੍ਰੇਟਸ ਨੇ ਫਲਿੱਪ ਕਰ ਦਿੱਤੀ ਆ। ਅਤੇ ਉੱਧਰ ਜਾਰਜੀਆ, ਫਲੋਰੀਡਾ ਦੀਆਂ ਗਵਰਨਰ ਦੀਆਂ ਅਤੇ ਸੈਨੇਟ ਦੀਆਂ ਰੇਸ ਆ ਅਜੇ ਵੀ ਟੂ ਕਲੋਜ਼ ਟੂ ਕਾਲ ਜਿਹੜੀਆਂ ਆ ਉਹ ਆਖੀਆਂ ਜਾ ਰਹੀਆਂ ਨੇ। ਜੀ ਅਤੇ ਸਾਡਾ ਸਮਾਂ ਵੀ ਸਮਾਪਤ ਆ, ਅਤੇ ਆਪਾਂ ਸਰੋਤਿਆਂ ਤੋਂ ਹੁਣ ਇਜਾਜ਼ਤ ਲੈਂਦੇ ਹਾਂ। ਜੀ ਬਿਲਕੁਲ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ